मेरा नहीं हो लिखिया जो कह रहे हो। ਲੋ ਸ਼ੁਰੂ ਰਿਕਾਰਡਿੰਗ ਡਾਕਟਰ ਸਾਹਿਬ ਕਲਾਊਡ ਤੇ ਕੀ ਕਹਿ ਰਹੇ ਹੋ ਤੁਸੀਂ ਬੀਬਾ ਜੀ? ਉਹ ਸਾਡਾ ਕੁਝ ਹੋਰ ਨੰਬਰ ਹੈ। ਚਲੋ ਖੈਰ ਸ਼ੁਰੂ ਕਰੋ। ਫੋਨ ਸੁਰਖ ਯਾਕੂਤ ਜਿੱਥੇ ਹੈਗਾ ਨਾ ਬੀਬਾ ਜੀ ਉਹ ਵਾਲਾ ਸਮਝ ਆ ਗਈ। ਅਬ ਲੱਪਿਆ ਜੀ ਲੱਪਿਆ ਲੰਬਾ ਜਿਹਾ ਬੰਦ ਹੈ। ਉਹਦੇ ਵਿੱਚ ਤਾਂ ਅਸੀਂ ਆਪਣਾ ਸ਼ੁਰੂ ਕਰਨਾ ਇੱਥੋਂ। ਸੁਰਖੀ ਹੋਟਾਂ ਦੀ ਲੋੜ ਦੰਦਾਸੜੇ ਦਾ। ਹਾਲਾਂ ਮੈਨੂੰ ਪਤਾ ਹੈ ਕਿ ਮੈਂ ਕੀਤਾ ਸੀ, ਲੇਕਿਨ ਮੈਂ ਉੱਥੋਂ ਸ਼ੁਰੂ ਕਰ ਦਿੰਦਾ। ਹਾਂ ਇਹ ਤੁਸੀਂ ਕੀਤਾ ਹੈ ਵੈਸੇ ਹੀ। ਰਾਈਟ, ਯੂ ਆਰ ਰਾਈਟ। ਹਾਂ ਚਲੋ ਜਾਣ ਦਿਓ। ਸ਼ਾਹ ਪਰੀ ਦੀ ਭੈਣ ਪੰਜ ਫੂਲ ਰਾਣੀ, ਗੁੱਜੀ ਰਹੇ ਨਾ ਹੀਰ ਹਜ਼ਾਰ ਵਿੱਚੋਂ। ਮਤਲਬ ਉਹ ਸ਼ਾਹ ਪਰੀ ਦੀ ਭੈਣ ਹੈ, ਆਪ ਪੰਜ ਫੂਲ ਰਾਣੀ ਹੈ, ਤੇ ਹਜ਼ਾਰਾਂ ਵੀ ਔਰਤਾਂ ਹੋਣ ਤੇ ਉਹਨਾਂ ਦੇ ਵਿੱਚੋਂ ਹੀਰ ਜਿਹੜੀ ਹੈ ਉਹ ਗੁੱਜੀ ਨਹੀਂ ਰਹਿੰਦੀ। ਮਤਲਬ ਉਹ ਡਿਸਟਿੰਕਟ ਹੁੰਦੀ ਹੈ ਉਹਨਾਂ ਵਿੱਚ। ਡਾਕਟਰ ਸਾਹਿਬ ਪੰਜ ਫੂਲ ਰਾਣੀ ਦਾ ਕੋਈ ਰੈਫਰੈਂਸ ਹੈ ਹਿਸਟੋਰੀਕਲ? ਪੰਜ ਫੂਲ ਰਾਣੀ ਦਾ ਜਾਂ ਇਸ ਤਰ੍ਹਾਂ ਦੀ ਹਲਕੀ ਕਿ ਜਿਵੇਂ ਪੰਜ ਫੁੱਲ ਹੋਣ, ਇੰਨਾ ਵੇਟ ਉਹਦਾ? ਨਹੀਂ ਉਹ ਕੋਈ ਹੋਏਗਾ ਤਾਂ ਮੈਂ ਤੁਹਾਨੂੰ ਦੱਸ ਦਿਆਂਗਾ ਫਿਰ ਬਾਅਦ ਚ। ਅੱਛਾ, ਸ਼ਾਹ ਪਰੀ ਦਾ ਮਤਲਬ ਕਿ ਪਰੀਆਂ ਦੀ ਕੁਈਨ। ਹਾਂਜੀ, ਉਹ ਅਸਲ ਚ ਅੱਜ ਮਸਲਾ ਇਹ ਹੈਗਾ ਮੇਰੇ ਨਾਲ ਕਿ ਮੇਰੇ ਕੋਲ ਉਹ ਮੇਰਾ ਜਿਹੜੀ ਆਪਣੀ ਐਕਸਪਲੇਨੇਸ਼ਨ ਹੈ ਨਾ, ਉਹ ਕੰਸਟਰਕਸ਼ਨ ਦੀ ਵਜ੍ਹਾ ਤੋਂ ਕਿਤੇ ਪਤਾ ਨਹੀਂ ਉਹ ਕਿੱਥੇ ਰੱਖੀ ਗਈ ਹੈ। ਵਾਰਸਨਾਮਾ ਨਹੀਂ ਹੈਗਾ ਮੇਰੇ ਕੋਲ ਅੱਜ, ਤੇ ਇਸ ਵਾਸਤੇ ਮੈਂ ਆਪਣੀ ਜਿਹੜੀ ਯਾਦਦਾਸ਼ਤ ਹੈ ਉਹਦੇ ਤੋਂ ਹੀ ਕੰਮ ਲੈਣਾ ਹੈ ਅੱਜ। ਚਲੋ ਕੋਈ ਨਹੀਂ, ਅਸੀਂ ਨੈਕਸਟ ਟਾਈਮ ਲੱਭ ਕੇ ਰੱਖ ਲਾਂਗੇ ਕੋਲ। ਠੀਕ ਹੈ ਜੀ ਸਰ ਜੀ। Have we officially started? We just started. We're just getting started. Just. Okay. Although we still have 3 minutes to go, but we haven't started yet officially. So you are good. It's 57. Yeah. So I think number 57. Okay. No, I just thought, oh my gosh, they started reading. I was like, no. Missed out. We just met. And we just getting started. Thank you. अमरजीत जी नजर नहीं आ रहे। हाँ जी। ठीक है। ਸਿੰਘਾਂ ਨਾਲ ਲਟਕਦੀ ਮਾਣ ਮੱਤੀ, ਜਿਵੇਂ ਹਰਨੀਆਂ ਤਰਠੀਆਂ। ਇੱਥੇ ਨੇ ਤੁਠੀਆਂ ਲਿਖਿਆ, ਲੇਕਿਨ ਲਫ਼ਜ਼ ਹੈਗਾ ਤਰਠੀਆਂ ਬਾਹਰ ਵਿੱਚੋਂ। ਕਿ ਉਹ ਆਪਣੀਆਂ ਸਹੇਲੀਆਂ ਦੇ ਨਾਲ ਇਵੇਂ ਲਟਕਦੀ ਜਾਂਦੀ ਹੈ, ਮੌਜ ਮੇਲੇ 'ਚ ਤੁਰਦੀ ਹੈ ਕਿ ਉਹਨਾਂ ਦੀ ਜਿਹੜੀ ਸਹੇਲੀਆਂ ਤੇ ਉਹ ਇੰਝ ਲੱਗਦੀਆਂ ਨੇ ਜਿਵੇਂ ਬਾਰ ਵਿੱਚ ਹਰਨੀਆਂ ਯਕਦਮ ਤਰਠ ਗਈਆਂ ਹੋਣ। ਤਰਠਣ ਦਾ ਤੁਹਾਨੂੰ ਪਤਾ ਹੈ ਨਾ, ਤਰਠਣ ਦਾ ਮਤਲਬ ਹੁੰਦਾ ਹੈ ਸ਼ੌਕ ਦੇ ਨਾਲ ਨੱਸਣਾ। ਜਿਵੇਂ ਸ਼ੌਕ ਲੱਗਦਾ ਹੈ ਨਾ, ਮਸਲਨ ਜੇ ਹਿਰਨੀਆਂ ਨੂੰ ਅਗਰ ਇਹ ਆਪਣਾ ਸ਼ੱਕ ਪੈ ਗਿਆ ਕੋਈ ਬੰਦਾ ਆ ਰਿਹਾ ਤਾਂ ਯਕਦਮ ਉਹਦੀ ਆਹਟ ਦੇ ਉੱਤੇ ਨੱਸ ਜਾਣਗੀਆਂ, ਡਰ ਕੇ ਨੱਸਣਾ ਜੀ। ਸਈਆਂ ਨਾਲ ਲਟਕਦੀ ਮਾਣ ਮੱਤੀ। ਮਾਣ ਮੱਤੀ ਮਤਲਬ ਮਾਣ ਨਾਲ ਭਰੀ ਹੋਈ, ਗਰੂਰ ਨਾਲ ਭਰੀ ਹੋਈ। ਜਿਵੇਂ ਹਰਨੀਆਂ ਤਰਠੀਆਂ ਬਾਹਰ ਵਿੱਚੋਂ, ਅਪਰਾਧ ਤੇ ਔਂਦ ਬੁਲਟ ਮਿਸਰੀ, ਚਮਕ ਨਿਕਲੇ ਮਿਆਨ ਦੀ ਧਾਰ ਵਿੱਚੋਂ। ਅਪਰਾਧ ਤੇ ਔਂਦ ਬੁਲਟ ਮਿਸਰੀ ਮਤਲਬ ਜੰਗ ਦੇ ਵਿੱਚ ਔਂਦ ਬੁਲਟ ਮਿਸਰੀ ਜਿਹੜੀ ਹੈ ਉਹ ਇੱਕ ਤਲਵਾਰ ਹੈ, ਮਿਸਰੀ ਤਲਵਾਰ ਹੈ। ਉਹ ਇੰਝ ਹੈ ਕਿ ਹੀਰ ਜਿਹੜੀ ਹੈ ਉਹ ਮਿਸਰ ਦੀ ਜੰਗ ਵਾਲੀ ਤਲਵਾਰ ਦੇ ਵਾਂਗ ਮਿਆਨ ਵਿੱਚੋਂ ਨਿਕਲਦੀ ਹੈ, ਹੋਲਡਰ ਵਿੱਚੋਂ ਨਿਕਲਦੀ ਹੈ ਤੇ ਚਮਕਦੀ ਹੈ। ਫਿਰੇ ਛਣਕਦੀ ਚਾਉ ਦੇ ਨਾਲ ਜੱਟੀ, ਚੜਿਆ ਗਜ਼ਬ ਦਾ ਕਟਕ ਕੰਧਾਰ ਵਿੱਚੋਂ। ਤੇ ਜੱਟੀ ਜਿਹੜੀ ਹੈ ਉਹ ਆਪਣੇ ਚਾਵਾਂ ਦੇ ਵਿੱਚ, ਆਪਣੇ ਐਕਸਾਈਟਮੈਂਟ ਦੇ ਵਿੱਚ ਫਿਰ ਛਣਕਦੀ ਫਿਰਦੀ ਹੈ, ਜਿਵੇਂ ਯਾਨੀ ਮਿਊਜ਼ੀਕਲ ਬਾਡੀ ਹੈ।
ਚੜਿਆ ਗਜ਼ਬ ਦਾ ਕਟਕ ਕੰਧਾਰ ਵਿੱਚੋਂ। ਤੇ ਇਹ ਇੰਝ ਹੀ ਹੈ ਜਿਵੇਂ ਕੰਧਾਰ ਚੋਂ ਜਿਹੜਾ ਬੜੀ ਵੱਡੀ ਫੌਜ ਜਿਹੜੀ ਹੈ ਉਹ ਤਿਆਰ ਹੋ ਰਹੀ ਹੋਵੇ। ਇਹਦੀ ਅੰਡਰਲਾਈਨ ਮੀਨਿੰਗ ਨੇ ਪੰਜਾਬ 'ਚ ਹਮਲਾ ਕਰਨ ਲਈ। ਲਿੰਕ ਬਾਗ ਦੀ ਪਰੀ ਕੇ ਇੰਦਰਾਣੀ, ਹੂਰ ਨਿਕਲੀ ਚੰਦ ਦੀ ਧਾਰ ਵਿੱਚੋਂ। ਲਿੰਕ ਬਾਗ ਇਹਦਾ ਵਾ ਲੰਕਾ ਦਾ ਬਾਗ, ਲੰਕਾ ਦਾ ਬਾਗ, ਲੰਕਾ ਦੇ ਬਾਗ ਦੀ ਪਰੀ ਹੈ ਉਹ। ਕਿ ਇੰਦਰਾਣੀ ਕਿ ਜਾਂ ਉਹ ਇਸ ਤਰ੍ਹਾਂ ਜਿਵੇਂ ਇੰਦਰ ਰਾਜਾ ਦੀਆਂ ਜਿਵੇਂ ਰਾਣੀਆਂ ਸਨ। ਹੂਰ ਨਿਕਲੀ ਚੰਦ ਦੀ ਧਾਰ ਵਿੱਚੋਂ, ਜਾਂ ਇੱਕ ਐਸੀ ਹੂਰ ਹੈ ਜਿਹੜੀ ਚੰਦ ਦੀ ਜਿਹੜੀ ਸ਼ਾਰਪ ਐਜ ਹੈ ਉਹਦੇ ਵਿੱਚੋਂ ਨਿਕਲੀ ਹੈ। ਪੁਤਲੀ ਪੇਖਣੇ ਦੀ ਨਕਸ਼ ਰੋਮ ਵਾਲੇ, ਲੱਦਾ ਪੁਰੇ ਨੇ ਚੰਦ ਉਜਾੜ ਵਿੱਚੋਂ। ਪੁਤਲੀ ਪੇਖਣੇ ਦੀ, ਪੇਖਣੇ ਦਾ ਮਤਲਬ ਹੁੰਦਾ ਹੈ ਤਸੱਵਰ, ਇਮੈਜੀਨੇਸ਼ਨ। ਇੱਕ ਤੇ ਉਹ ਪੁਤਲੀ ਹੈ ਤੇ ਦੂਸਰੀ ਪੁਤਲੀ ਵੀ ਤਸੱਵਰ ਦੀ, ਜਿਹੜੀ ਸਿਰਫ ਜਿਹਦਾ ਬੰਦਾ ਸਿਰਫ ਤਸੱਵਰ ਕਰ ਸਕਦਾ ਹੈ। ਨਕਸ਼ ਰੋਮ ਵਾਲੇ, ਤੇ ਉਹਦੇ ਜਿਹੜੇ ਨਕਸ਼ੋ ਨਗਾਰ ਨੇ ਉਹ ਰੋਮ ਦੀ ਤਰ੍ਹਾਂ ਨੇ। ਰੋਮ ਦਾ ਇੱਥੇ ਕੀ ਰੈਫਰੈਂਸ ਡਾਕਟਰ ਸਾਹਿਬ? ਰੋਮ ਨੂੰ ਜਿਹੜਾ ਰੋਮ ਹੁੰਦਾ ਹੈ ਮੁਲਕ, ਸਿਟੀ ਆਫ ਰੋਮ। ਜਾਂ ਹਾਂ ਬਿਲਕੁਲ ਬਿਲਕੁਲ ਰੋਮ ਮੁਲਕ ਦੇ ਜਿਵੇਂ ਲੋਕਾਂ ਦੇ ਨਕਸ਼ ਨੇ ਉਸ ਤਰ੍ਹਾਂ ਉਹਦੇ ਨਕਸ਼ ਨੇ। ਅੱਛਾ। ਲੱਦਾ ਪੁਰੇ ਨੇ ਚੰਦ ਉਜਾੜ ਵਿੱਚੋਂ। ਪੁਰਾ ਜਿਹੜੀ ਹੈ ਉਹ ਹਵਾ ਹੁੰਦੀ ਹੈ ਸਵੇਰ ਦੀ, ਤੇ ਇਹ ਇਵੇਂ ਹੈ ਕਿ ਜਿਵੇਂ ਪੁਰੇ ਨੇ ਉਜਾੜ ਵਿੱਚੋਂ ਚੰਦ ਲੱਭ ਲਿਆ ਹੋਵੇ। ਮਤਲਬ ਉਹ ਐਸੀ ਯੂਨੀਕ ਚੀਜ਼ ਹੈ ਹੀਰ, ਉਜਾੜ ਦੇ ਵਿੱਚ ਵੀ ਉਹ ਬਿਲਕੁਲ ਚੰਦ ਲੱਭ ਲੈਂਦੀ ਹੈ। ਇਵੇਂ ਸਰਕਦੀ ਆਮ ਦੀ ਲੋੜ ਲੁੱਟੀ, ਇਵੇਂ ਹੌਲੀ ਹੌਲੀ ਤੁਰਦੀ ਆਉਂਦੀ ਹੈ ਲੋੜ ਲੁੱਟੀ ਗਜ਼ਬ ਕਰਨ ਵਾਲੀ। ਜਿਵੇਂ ਕੂੰਜ ਤਰ ਨਿਕਲੀ ਡਾਰ ਵਿੱਚੋਂ, ਜਿਵੇਂ ਕੂੰਜ ਜਿਹੜੀ ਹੈ ਕੂੰਜਾਂ ਦੀ ਡਾਰ ਵਿੱਚੋਂ ਅੱਗੇ ਜਾਂ ਪਿੱਛੇ ਵੱਖਰੀ ਹੋ ਜਾਂਦੀ ਹੈ, ਇਵੇਂ ਉਹ ਆਉਂਦੀ ਪਈ ਹੈ। ਮੱਥੇ ਆਣ ਲੱਗਣ ਜਿਹੜੇ ਭੋਰ ਆਸ਼ਿਕ, ਨਿਕਲ ਜਾਣ ਤਲਵਾਰ ਦੀ ਧਾਰ ਵਿੱਚੋਂ। ਜਿਹੜੇ ਉਹਦੇ ਸਾਹਮਣੇ ਆਸ਼ਿਕ ਤੇ ਭਵਰੇ ਆਉਂਦੇ ਨੇ ਉਹ ਇਵੇਂ ਹੈ ਕਿ ਮਤਲਬ ਭੰਬਰੇ ਨੇ ਜਿਵੇਂ ਤਲਵਾਰ ਉਹਨਾਂ ਨੂੰ ਕੱਟ ਦਿੰਦੀ ਹੈ ਵਿੱਚੋਂ। ਨਿਕਲ ਜਾਣ ਤਲਵਾਰ ਦੀ ਧਾਰ ਵਿੱਚੋਂ, ਕਿ ਉਹ ਆਪਣੇ ਆਪ ਹੀ ਕਤਲ ਹੋ ਜਾਂਦੇ। ਇਸ਼ਕ ਬੋਲਦਾ ਨੱਢੀ ਦੇ ਥਾਂ ਥਾਈਂ, ਰਾਗ ਨਿਕਲੇ ਜ਼ੈਲ ਦੀ ਤਾਰ ਵਿੱਚੋਂ। ਕਿਆ ਮਿਸਰੇ ਨੇ ਵੈਸੇ। ਇਸ਼ਕ ਬੋਲਦਾ ਨੱਢੀ ਦੇ ਥਾਂ ਥਾਈਂ, ਨੱਢੀ ਦੇ ਹਰ ਜਿਸਮ ਦੇ ਹਰ ਹਿੱਸੇ ਵਿੱਚੋਂ ਇਸ਼ਕ ਬੋਲਦਾ ਹੈ। ਜਿਵੇਂ ਜ਼ੈਲ ਇੱਕ ਇੰਸਟਰੂਮੈਂਟ ਹੁੰਦਾ ਹੈ, ਜਿਵੇਂ ਉਹਦੀ ਤਾਰ ਵਿੱਚੋਂ ਰਾਗ ਨਿਕਲਦਾ ਹੈ, ਇਵੇਂ ਇਸ਼ਕ ਜਿਹੜਾ ਹੈ ਉਹ ਨੱਢੀ ਦੇ ਜਿਸਮ ਦੇ ਹਰ ਪੋਟੇ ਵਿੱਚ ਬੋਲਦਾ ਹੈ। ਕਜ਼ਲ ਬਾਸ਼ ਅਸਵਾਰ ਜਲਾਦ ਖੂਨੀ, ਨਿਕਲ ਦੌੜਿਆ ਉਰਦ ਬਾਜ਼ਾਰ ਵਿੱਚੋਂ। ਉਰਦ ਦਾ ਬਾਜ਼ਾਰ ਹੈਗਾ ਛਾਉਣੀ ਦਾ ਬਾਜ਼ਾਰ। ਤੇ ਕਜ਼ਲਬਾਜ਼ ਜਿਹੜੇ ਨੇ ਇਹ ਸਭ ਤੋਂ ਜ਼ਿਆਦਾ ਆਪਣਾ ਮੁਸਲਮਾਨਾਂ ਯਾਨੀ ਫੌਜਾਂ ਦੇ ਜਿਹੜੇ ਟਾਪ ਲੜਨ ਵਾਲੇ ਹੁੰਦੇ ਸਨ ਉਹ ਕਜ਼ਲਬਾਜ਼ ਸਨ। ਤੇ ਕਜ਼ਲਬਾਸ਼ਾਂ ਵਿੱਚੋਂ ਵੀ ਉਹ ਜਿਹੜਾ ਜਲਾਦ ਹੈ, ਤੁਸੀਂ ਦੇਖੋ ਨਾ, ਇੱਕ ਤੇ ਉਹ ਕਜ਼ਲਬਾਸ਼ ਹੈ ਤੇ ਦੂਸਰਾ ਜਲਾਦ ਹੈ। ਕਜ਼ਲਬਾਸ਼ਾਂ ਦੇ ਵਿੱਚੋਂ ਵੀ ਬਹੁਤਾ ਕਾਤਲ ਹੈ। ਜਲਾਦ ਖੂਨੀ ਨਿਕਲ ਦੌੜਿਆ ਉਰਦ ਬਾਜ਼ਾਰ ਵਿੱਚੋਂ। ਮਤਲਬ ਹੀਰ ਜਿਹੜੀ ਹੈ ਉਹ ਜਦੋਂ ਜਾਂਦੀ ਹੈ
ਬਾਜ਼ਾਰ 'ਚ ਜਾਂ ਗਲੀ 'ਚ, ਤੇ ਸੀਨ ਇਹ ਹੁੰਦਾ ਹੈ ਕਿ ਜਿਵੇਂ ਕੋਈ ਕਜ਼ਲਬਾਜ਼ ਜਲਾਦ ਜਿਹੜਾ ਨਾ ਉਹ ਛਾਉਣੀ ਦੀ ਸੜਕ ਤੋਂ ਲੰਘ ਰਿਹਾ ਹੋਵੇ, ਦੌੜ ਕੇ ਜਾ ਰਿਹਾ ਹੋਵੇ। ਵਾਰਿਸ਼ਾ ਜਾਂ ਨੈਣਾ ਦਾ ਦਾਅ ਲੱਗੇ, ਕੋਈ ਬਚੇ ਨਾ ਜੂਏ ਦੀ ਹਾਰ ਵਿੱਚੋਂ। ਵਾਰਿਸ਼ਾ ਜੇ ਅੱਖਾਂ ਦਾ ਦਾਅ ਲੱਗ ਜਾਂਦਾ ਹੈ ਉਹਦਾ, ਯਾਨੀ ਹੀਰ ਦਾ ਜਾਂ ਹੀਰ ਵਰਗੀਆਂ ਸੋਹਣੀਆਂ ਦਾ, ਤੇ ਕੋਈ ਇਹ ਐਸਾ ਹੈ ਕਿ ਕੋਈ ਜਿਵੇਂ ਜੂਏ ਦੇ ਵਿੱਚ ਨਹੀਂ ਜਿੱਤ ਸਕਦਾ, ਇਵੇਂ ਉਹ ਉਹਨਾਂ ਕੋਲੋਂ ਬਚ ਕੇ ਨਹੀਂ ਜਾ ਸਕਦਾ। ਠੀਕ ਜੀ? ਠੀਕ ਜੀ। ਡਾਕਟਰ ਸਾਹਿਬ ਅਸਵਾਰ ਦਾ ਕੀ ਮਤਲਬ ਹੈ ਇੱਥੇ? ਅਸਵਾਰ ਖੂਨੀ, ਜਲਾਦ ਤੋਂ ਪਹਿਲੇ। ਅਸਵਾਰ ਦਾ ਮਤਲਬ ਹੈ ਉਹ ਘੋੜੇ ਤੇ ਬੈਠਾ ਹੈ। ਘੋੜੇ ਤੇ ਚੜਿਆ ਹੋਇਆ। ਹਾਂ, ਕਿਉਂਕਿ ਜਿਹੜੇ ਮੋਸਟਲੀ ਆਲਾ ਲੈਵਲ ਦੇ ਫੌਜੀ ਹੁੰਦੇ ਸਨ ਤਾਂ ਘੋੜਿਆਂ ਤੇ ਚੱਲਦੇ ਸਨ ਨਾ। ਤੇ ਡਾਕਟਰ ਸਾਹਿਬ ਬਿਊਟੀ ਦੀ ਜਿਹੜੀ ਡਿਸਕ੍ਰਿਪਸ਼ਨ ਹੈ ਸਾਰੇ ਲਾਈਨਾਂ ਦੇ ਵਿੱਚ, ਬਿਲਕੁਲ ਅੱਜ ਦੀ ਡਿਸਕ੍ਰਿਪਸ਼ਨ ਨਾਲ ਬੜੀ ਡਿਫਰੈਂਟ ਹੈ। ਮੇਰਾ ਜਿਹੜਾ ਖਿਆਲ ਹੈ ਉਹ ਇਹ ਹੈਗਾ ਕਿ ਵਾਰਿਸ਼ਾ ਨੇ ਇਹ ਜਿਹੜੀ ਔਰਤ ਦੀ ਖੂਬਸੂਰਤੀ, ਜਿਹੜੀ ਸ਼ਕਲ ਨਕਸ਼ ਜਿਹੜੇ ਕੱਢੇ ਨੇ ਨਾ, ਇਹ ਮੈਨੂੰ ਲੱਗਦਾ ਹੈ ਕਿ ਫਾਰਸੀ ਸ਼ਾਇਰੀ ਚੋਂ ਆਏ ਨੇ, ਜਿਨ੍ਹਾਂ ਨੂੰ ਵਾਰਿਸ ਸ਼ਾਹ ਨੇ ਪੰਜਾਬੀ ਕੱਪੜੇ ਪਵਾਤੇ ਨੇ ਲਫ਼ਜ਼ਾਂ ਦੇ। ਮਿਸਾਲ ਦੇ ਤੌਰ ਦੇ ਉੱਤੇ ਜਿਹੜੀ ਮੈਂ ਜਿੰਨੀਆਂ ਵੀ ਸਿਆਲ ਕੁੜੀਆਂ ਨੂੰ ਵੇਖਿਆ ਹੈ, ਉਹ ਗੋਰੇ ਰੰਗ ਦੀਆਂ ਨਹੀਂ ਹੁੰਦੀਆਂ, ਉਹ ਸਾਂਵਲੇ ਰੰਗ ਦੀਆਂ ਹੁੰਦੀਆਂ ਨੇ। ਗੰਦਮੀ ਰੰਗ। ਮੇਰੀ ਸਟੂਡੈਂਟ ਵੀ ਹੈ ਸੀ ਇੱਕ ਸਿਆਲ, ਉਹਦਾ ਵੀ ਰੰਗ ਸਾਂਵਲਾ ਸੀ। ਤੇ ਜਿੰਨੇ ਵੀ ਮੈਂ ਦੇਖੇ ਨੇ ਸਿਆਲਾਂ ਦੇ ਬੰਦੇ ਬੁੱਢੀਆਂ, ਉਹਨਾਂ ਦੇ ਰੰਗ ਸਾਂਵਲੇ ਹੁੰਦੇ ਨੇ। ਇਸ ਤਰ੍ਹਾਂ ਜਿਹੜੇ ਰਾਂਝੇ ਨੇ ਉਹ ਵੀ ਸਾਂਵਲੇ ਹੀ ਹੁੰਦੇ ਨੇ, ਗੰਦਮੀ ਰੰਗ ਦੇ ਹੀ ਹੁੰਦੇ ਨੇ। ਅੱਛਾ। ਹਾਂ, ਕਿਉਂਕਿ ਰਾਂਝਿਆਂ ਨੂੰ ਵੀ ਬਹੁਤ ਸਾਰੇ ਰਾਂਝੇ ਮੇਰੇ ਦੋਸਤ ਸਨ। ਮੀਆਂ ਅਸਲਮ ਰਾਂਝਾ ਤੇ ਖੈਰ ਬਹੁਤ ਵੱਡਾ ਆਦਮੀ ਸੀ, ਤੇ ਸਭ ਤੋਂ ਵੱਡਾ ਮਿਊਜ਼ਿਕ ਉਹਦੇ ਕੋਲ ਸੀਗਾ, ਤੇ ਅਸੀਂ ਉਹਨੂੰ ਮਿਲਣ ਜਾਂਦੇ ਸਾਂ। ਤੇ ਉਹ ਵੀ ਸਾਂਵਲਾ ਸੀ, ਲੇਕਿਨ ਬਹੁਤ ਖੂਬਸੂਰਤ ਆਦਮੀ ਸੀ। ਹਾਂ, ਤੁਸੀਂ ਦੱਸਿਆ ਸੀ ਬਹੁਤ ਖੂਬਸੂਰਤ ਸੀ। ਸਰ ਜੀ ਇੱਕ ਹਾਂਜੀ ਸੌਰੀ ਜੀ ਦੱਸੋ। ਮੈਂ ਇਹ ਕਹਿੰਦੀ ਹਾਂ ਕਿ ਵੀ ਜਿਹੜੀ ਇਹਨੇ ਸਾਰੀ ਡਿਸਕ੍ਰਿਪਸ਼ਨ ਦਿੱਤੀ ਹੈ, ਇਹ ਬੜੀ ਐਡਵਰਸੋਰੀਅਲ ਜੀ ਡਿਸਕ੍ਰਿਪਸ਼ਨ ਹੈ। ਕਾਤਲ, ਖੂਨੀ, ਮਾਰ ਸੁੱਟਣਾ, ਇਹ ਉਹ। ਇਹਨੇ ਏਦਾਂ ਨਹੀਂ ਡਿਸਕ੍ਰਾਈਬ ਕੀਤਾ ਕਿ ਫੁੱਲ ਤੇ ਤਿਤਲੀਆਂ ਤੇ ਇਸ ਤਰ੍ਹਾਂ, ਮਤਲਬ ਕਿ ਬੜਾ ਐਡਵਰਸੋਰੀਅਲ ਜਿਹਾ, ਮਤਲਬ ਇੱਕ ਉਹਦਾ ਡਿਸਕ੍ਰਿਪਸ਼ਨ ਹੈ। ਨਹੀਂ ਕਿ ਮੈਨੂੰ ਹੀ ਲੱਗਦਾ ਕਿ ਮਤਲਬ ਐਸਾ ਉਹਨੇ ਕੋਈ ਐਨੀ ਨਰਮਾਈ ਦੇ ਕੇ ਵੀ ਐਡੀ ਖੂਬਸੂਰਤ ਸੀ, ਐ ਸੀ ਕਿ ਵੀ ਗੁਲਾਬ ਦੇ ਉੱਤੇ ਕੋਈ ਮਤਲਬ ਕਿ ਓਸ ਡਿੱਗੀ ਹੋਈ, ਨਥਿੰਗ ਲਾਈਕ ਦੈਟ। ਉਹਨੇ ਕਾਤਲ ਤੇ ਖੂਨੀ ਤੇ ਮਤਲਬ ਕਿ ਐਡਵਰਸੋਰੀਅਲ ਜਿਹਾ ਥੋੜਾ ਜਿਹਾ। ਨਹੀਂ, ਇਹ ਅੱਜ ਵਾਲੇ ਚ ਆਇਆ। ਤੁਸੀਂ ਪਹਿਲੇ ਦੇਖੋ ਨਾ, ਗਰਦਨ ਕੂੰਜ ਦੀ ਉਂਗਲਾਂ ਰਵਾਂ ਫਲੀਆਂ, ਹੱਥ ਕੁਲੜੇ ਬਰਗ ਚਨਾਰ ਵਿੱਚੋਂ। ਹਾਂਜੀ, ਇਹ ਬਹੁਤ ਨਾਜ਼ੁਕ, ਉਹਨੂੰ ਨਾਜ਼ੁਕ ਵੀ ਉਹਨੇ ਉੱਥੇ ਦੱਸਿਆ ਹੈ ਜੀ। ਤੇ ਦੋਵੇਂ ਦੱਸੇ ਨੇ, ਲੇਕਿਨ ਜਿਹੜੀ ਫਾਰਸੀ ਦੇ ਵਿੱਚ ਮਾਸ਼ੂਕ ਦਾ ਤਸੱਵਰ ਹੈ ਨਾ, ਉਹ ਕਾਫੀ ਹੱਦ ਤੱਕ ਕਾਤਲ ਦਾ ਤਸੱਵਰ ਹੈ। ਤੇ ਇੱਥੇ ਮੇਰੇ ਹਿਸਾਬ ਦੇ ਵਿੱਚ ਵਾਰਿਸ ਸ਼ਾਹ ਦੇ ਜ਼ਿਹਨ 'ਚ ਫਾਰਸੀ ਦੀ ਜਿਹੜੀ ਮਾਸ਼ੂਕ ਦੀ ਇਮੇਜਰੀ ਸੀ, ਉਹ ਸੀ ਜਿਹੜੀ ਉਹਨੇ ਉਹਨਾਂ ਨੂੰ ਪੰਜਾਬੀ ਕੱਪੜੇ ਪਵਾਤੇ। ਚਲੋ ਜੀ ਅੱਗੇ ਚਲੋ। ਪਕੜ ਲੈ। ਹਾਂਜੀ, ਇੱਕ ਥੋੜਾ ਜਿਹਾ ਦੱਸੋ ਕਿ ਜਿਹੜਾ ਚਿੱਟਾ ਰੰਗ ਔਰ ਕਾਲਾ ਰੰਗ, ਜਿਹੜਾ ਕਿ ਜਿਹੜੇ ਮਲੂਹਾ ਜਾਂ ਸਿੰਧ ਘਾਟੀ ਦੇ ਲੋਕ ਸੀ ਉਹ ਕਾਲੇ ਰੰਗ ਦੇ ਸੀ, ਔਰ ਬਾਅਦ ਚ ਇਨਵੇਡਰਸ ਜਿਹੜੇ ਆਏ, ਆਰੀਅਨਸ ਆਏ ਜਾਂ ਹੋਰ ਲੋਕੀ ਆਏ, ਉਸ ਕਰਕੇ ਰੰਗ ਦੀ ਮਿਕਸਅਪ ਹੋਈ ਕਿ ਕੀ ਇਹਦੀ ਹਿਸਟਰੀ ਹੈ? ਉਸੇ ਤੋਂ ਹੀ ਰੰਗ ਦੀ ਮਿਕਸਅਪ ਹੋਈ ਨਾ। ਜਿਹੜੇ ਲੋਕਲ ਲੋਕ ਸਨ, ਉਹ ਤੇ ਸਾਰੇ ਜਿਹੜੇ ਸਹੀ ਇੰਡੀਜਨਸ ਸਨ, ਉਹ ਤੇ ਅਫਰੀਕਾ ਤੋਂ ਆਏ ਹੋਏ ਸਨ।
ਤੇ ਕਾਲੇ ਸਨ ਤੇ ਅੱਜ ਵੀ ਕਾਲੇ ਨੇ ਉਹ। ਤੇ ਇਹ ਜਿਹੜੇ ਮਰਦ ਬਾਹਰੋਂ ਆਏ ਆਪਣਾ ਸੈਂਟਰਲ ਏਸ਼ੀਆ ਤੇ ਮਿਡਲ ਈਸਟ ਤੋਂ, ਇਹਨਾਂ ਨੇ ਇਹਨਾਂ ਦੇ ਰਲੇ ਨਾਲ ਰੰਗ ਕੁਛ ਸਾਂਵਲੇ ਹੋ ਗਏ। ਇੱਕ ਹੀ ਘਰ 'ਚ ਬੱਚਾ ਸਾਂਵਲਾ ਵੀ ਹੁੰਦਾ ਹੈ ਤੇ ਇੱਕ ਬਹੁਤ ਗੋਰਾ ਵੀ ਹੁੰਦਾ ਤੇ So ਬੜਾ sir, ਕਾਲਾ ਵੀ ਹੁੰਦਾ, ਇੱਕ ਹੀ ਘਰ। ਇਹ ਚੰਦਰਿਆਨ ਸੁਪਰੇਮੇਸੀ ਨਾਲ ਜਿਹੜੇ ਫੌਜੀ ਆਏ ਸਨ ਉਹਨਾਂ ਨੂੰ ਵੀ ਐਟਰੀਬਿਊਟ ਕੀਤਾ ਜਾਂਦਾ ਕਿ ਜਿਹੜੇ ਵੀ ਠਹਿਰ ਗਏ ਸਨ, ਜਿਹੜੇ ਗ੍ਰੀਕ ਠਹਿਰ ਗਏ ਸਨ ਪਿੱਛੇ ਫੌਜੀ, ਉਹਨਾਂ ਨੇ ਵੀ ਕਾਫੀ ਰੌਲਾ ਕੀਤਾ। ਜਿਹੜੇ ਇਹ ਲੋਕ ਨੇ ਜਿਹੜਾ ਚਿੱਟੇ ਰੰਗ ਦੀ ਸੁਪਰੇਮੇਸੀ ਬਣਾਈ ਹੈ, ਇਹ ਉੱਥੋਂ ਹੀ ਸ਼ੁਰੂ ਹੋ ਗਈ ਹੈ, ਕਿਉਂਕਿ ਉਹ ਜਿਹੜੇ ਹਮਲਾਵਰ ਸਨ, ਸੋ ਉਹ ਬਿਕੋਜ਼ ਦੇ ਵਰ ਹਮਲਾਵਰ, ਦੈਟਸ ਵਾਈ ਸਪੋਜ਼ ਟੂ ਬੀ ਬੈਟਰ, ਕਿਉਂਕਿ ਤੁਹਾਨੂੰ ਫਤਹ ਕੀਤਾ। ਸੋ ਵਾਈਟ ਰੰਗ ਦੀ ਸੁਪਰੇਮੇਸੀ ਉੱਥੋਂ ਹੀ ਐਟ ਦੈਟ ਵੈਰੀ ਪੁਆਇੰਟ ਸ਼ੁਰੂ ਹੋ ਗਈ, ਇਟ ਲੁਕਸ ਲਾਈਕ। ਬਿਲਕੁਲ ਬਿਲਕੁਲ। ਮਿਹਰਬਾਨੀ ਡਾਕਟਰ। ਅੱਛਾ ਜੀ, ਲਓ ਜੀ। ਪਕੜ ਲੈ ਜਵੇਲ ਤੇ ਬੰਨ ਮੁਸ਼ਕਾਂ, ਮਾਰ ਛਮਕਾਂ ਲਹੂ ਲਹਾਨ ਕੀਤੇ। ਯਾਨੀ ਹੀਰ ਨੇ ਜਿਹੜੇ ਜਵੇਲ, ਉਹ ਜਿਹੜੇ ਮਲਾਹ ਸਨ, ਉਹਨਾਂ ਦੀ ਜ਼ਾਤ ਜਵੇਲ ਸੀ, ਉਹਨਾਂ ਸਾਰਿਆਂ ਨੂੰ ਉਹਨਾਂ ਦੀਆਂ ਮੁਸ਼ਕਾਂ ਬੰਨ ਲਈਆਂ। ਮੁਸ਼ਕਾਂ ਮਤਲਬ ਬੰਨਣਾ ਹੁੰਦਾ ਹੈ, ਹੱਥ ਪੈਰਾਂ ਨੂੰ ਰੱਸਿਆਂ ਦੇ ਵਿੱਚ ਬੰਨ ਦੇਣਾ, ਹੱਥਾਂ ਨੂੰ ਤੇ ਪੈਰਾਂ ਨੂੰ ਵੀ, ਉਹਨੂੰ ਮੁਸ਼ਕਾਂ ਬੰਨਣਾ ਕਹਿੰਦੇ ਨੇ। ਪਕੜ ਲਏ ਜਭੀਲ ਤੇ ਬੰਨ ਮੁਸ਼ਕਾਂ, ਮਾਰ ਛਮਕਾਂ ਲਹੂ ਲਹਾਨ ਕੀਤੇ। ਤੇ ਦਰਖਤ ਦੀਆਂ ਟਹਿਣੀਆਂ ਤੋੜ ਕੇ ਉਹਨਾਂ ਨੂੰ ਇੰਨਾ ਮਾਰਿਆ ਕਿ ਉਹ ਲਹੂ ਲਹਾਨ ਹੋ ਗਏ। ਆਣ ਪਲੰਗ ਤੇ ਕੌਣ ਸਵਾਲਿਆ ਜੇ, ਮੇਰੇ ਵੈਰ ਦੇ ਤੁਸਾਂ ਸਾਮਾਨ ਕੀਤੇ। ਮੇਰੇ ਪਲੰਗ ਤੇ ਤੁਸੀਂ ਕਿਸੇ ਹੋਰ ਨੂੰ ਕਿਉਂ ਸੌਣ ਦਿੱਤਾ ਹੈ, ਇਹ ਤੁਸੀਂ ਮੇਰੇ ਨਾਲ ਦੁਸ਼ਮਣੀ ਦਾ ਸਮਾਨ ਕੀਤਾ ਹੈ, ਇਸ ਲਈ। ਅੱਛਾ, ਅਗਲਾ ਮਿਸਰਾ, ਕੁੜੀਏ ਮਾਰ ਨਾ ਅਸਾਂ ਬੇਦੋਸਿਆਂ ਨੂੰ। ਤੇ ਉਹ ਜਬੀਲ ਜਿਹੜੇ ਨੇ, ਮਲਾਹ ਜਿਹੜੇ ਨੇ, ਉਹ ਕਹਿੰਦੇ ਨੇ ਕਿ ਕੁੜੀਏ ਮਾਰ ਨਾ ਅਸਾਂ ਬੇਦੋਸਿਆਂ ਨੂੰ। ਬੇਦੋਸਿਆਂ ਨੂੰ ਮਤਲਬ ਬੇਗੁਨਾਹ, ਮਾਸੂਮ, ਕਿ ਸਾਨੂੰ ਬੇਗੁਨਾਹ ਨੂੰ ਨਾ ਮਾਰ। ਕੋਈ ਅਸਾਂ ਨਾ ਇਹ ਮਹਿਮਾਨ ਕੀਤੇ, ਇਹ ਅਸੀਂ ਕੋਈ ਨਹੀਂ ਮਹਿਮਾਨ, ਇਹ ਸਾਡੇ ਮਹਿਮਾਨ ਨਹੀਂ ਹੈਗੇ ਜਿਹੜੇ ਇਹ ਤੇਰੀ ਸੇਜ ਤੇ ਚੜੇ ਨੇ। ਚੰਚਲ ਹਾਰੀਏ, ਰੱਬ ਤੋਂ ਡਰੀ ਮੋਈਏ, ਅੱਗੇ ਕਿਸੇ ਨਾ ਐਡ ਤੂਫਾਨ ਕੀਤੇ। ਚੰਚਲ ਹਾਰੀਏ ਮਤਲਬ ਬਹੁਤ ਚੰਚਲ ਸ਼ੋਕ, ਤੂੰ ਕੁੜੀਏ ਤੂੰ ਰੱਬ ਤੋਂ ਡਰ। ਡਰੀ ਮੋਈਏ ਮਤਲਬ ਰੱਬ ਤੋਂ ਡਰ, ਤੂੰ ਵੀ ਮਰ ਜਾਣਾ। ਅੱਗੇ ਕਿਸੇ ਨਾ ਐਡ ਤੂਫਾਨ ਕੀਤੇ, ਇਸ ਤੋਂ ਪਹਿਲੇ ਕਿਸੇ ਨੇ ਇੰਨਾ ਤੂਫਾਨ ਨਹੀਂ ਸੀ ਚੁੱਕਿਆ ਜਿਵੇਂ ਤੂੰ ਚੁੱਕਿਆ ਹੈ। ਇਸ ਇਸ਼ਕ ਦੇ ਨਸ਼ੇ ਨੇ ਨੱਡੀਏ ਨਹੀਂ, ਬਾਰਿਸ਼ਾਂ ਹੋਰੀ ਪਰੇਸ਼ਾਨ ਕੀਤੇ। ਇਹ ਹੁਣ ਬਾਰਿਸ਼ਾਂ ਦੀ ਆਪਣੀ ਕਹਾਣੀ ਹੈ ਕਿ ਇਹ ਜਿਹੜਾ ਇਸ਼ਕ ਦਾ ਨਸ਼ਾ ਹੈ, ਇਹਦੇ ਨਾਲ ਬਾਰਿਸ਼ਾਂ ਵੀ ਪਰੇਸ਼ਾਨ ਹੈ ਜ਼ਿੰਦਗੀ 'ਚ। ਐਡ ਮੀਨਸ ਐਡੇ ਤੂਫਾਨ ਕੀਤੇ, ਰਾਈਟ? ਹਾਂਜੀ ਹਾਂਜੀ, ਐਡੇ ਤੂਫਾਨ। ਤੇ ਸਰ ਮੁਸ਼ਕਾਂ ਜਿਹੜੀਆਂ ਹੁੰਦੀਆਂ ਨੇ, ਉਹ ਰੱਸੀਆਂ ਹੁੰਦੀਆਂ ਨੇ ਕਿ ਮੁਸ਼ਕ ਬੰਨਣ ਦਾ ਅਮਲ ਹੈ? ਮੁਸ਼ਕ ਬੰਨਣ ਦਾ ਅਮਲ ਹੈ। ਮੁਸ਼ਕਾਂ ਜਿਹੜੀਆਂ ਨਾ, ਉਹ ਬੰਨਣਾ ਹੁੰਦਾ ਹੈ ਕਿ ਰੱਸੀ ਦੇ ਨਾਲ ਪੈਰ ਤੇ ਹੱਥ ਇੰਜ ਜੋ ਇਵੇਂ ਉਹਨਾਂ ਨੂੰ ਬੰਨ ਦਿੱਤਾ ਜਾਂਦਾ ਹੈ ਕਿ ਉਹ ਬੰਦਾ ਮੂਵ ਨਹੀਂ ਕਰ ਸਕਦਾ, ਉਹਨੂੰ ਮੁਸ਼ਕਾਂ ਬੰਨਣਾ ਕਹਿੰਦੇ ਨੇ। ਅੱਛਾ ਜੀ, ਅਗਲਾ ਬੰਦ। ਜਵਾਨੀ ਕਮਲੀ ਰਾਜ ਹੈ ਚੂਚਕੇ ਦਾ, ਐਵੇਂ ਕਿਸੇ ਦੀ ਕੀ ਪਰਵਾਹ ਮੈਨੂੰ। ਇੱਕ ਤੇ ਮੇਰੀ ਕਮਲੀ ਜਵਾਨੀ ਹੈ, ਪਾਗਲ ਜਵਾਨੀ ਹੈ, ਦੂਜਾ ਚੂਚਕ ਦੀ ਹਕੂਮਤ ਹੈ ਮੇਰੇ ਪਿਓ ਦੀ, ਤੇ ਮੈਨੂੰ ਕਿਸੇ ਦੀ ਕੀ ਪਰਵਾਹ ਹੈਗੀ ਹੈ। ਮੈਂ ਕਿਸੇ ਦੀ ਕੋਈ ਪਰਵਾਹ ਨਹੀਂ ਕਰਦੀ। ਮੈਂ ਤਾਂ ਧਰੂ ਕੇ ਪਲੰਗ ਤੋਂ ਚਾਹ ਸੁੱਟਾਂ, ਇਹ ਜਿਹੜਾ ਮੇਰੀ ਪਲੰਗ ਦੇ ਉੱਤੇ ਲੰਮਾ ਪਿਆ, ਇਹਨੂੰ ਮੈਂ ਧਰੂ ਕੇ ਖਿੱਚ ਕੇ ਥੱਲੇ ਸੁੱਟਾਂਗੀ। ਆਇਆ ਕਿੱਧਰੋਂ ਇਹ ਬਾਦਸ਼ਾਹ ਮੈਨੂੰ, ਇਹ ਕੋਈ
ਇਹ ਕੋਈ ਇਹ ਪਤਾ ਨਹੀਂ ਕੀ ਆਪਣੇ ਆਪ ਨੂੰ ਸਮਝ ਕੇ ਬਾਦਸ਼ਾਹ ਸਮਝ ਕੇ ਆ ਗਿਆ। ਨਾਡੂ ਸ਼ਾਹ ਦਾ ਪੁੱਤ ਕਿ ਸ਼ੇਰ ਹਾਥੀ, ਇਹ ਕੋਈ ਨਾਡੂ ਸ਼ਾਹ ਦਾ ਪੁੱਤਰ ਹੈ। ਤੁਹਾਨੂੰ ਮੈਂ ਦੱਸਿਆ ਸੀ ਨਾਡੂ ਸ਼ਾਹ ਜਿਹੜਾ ਪੰਜਾਬ ਦਾ ਸਭ ਤੋਂ ਵੱਡਾ ਮਨੀ ਲੈਂਡਰ ਸੀ ਤੇ ਉਹਦੀ ਬੜੀ ਸ਼ੋਹਰਤ ਸੀ। ਨਾਡੂ ਸ਼ਾਹ ਦਾ ਪੁੱਤ ਕੇ ਸ਼ੇਰ ਹਾਥੀ, ਪਾਸ ਢੁੱਕਿਆਂ ਲਏਗਾ ਢਾ ਮੈਨੂੰ। ਪਾਸ ਢੁੱਕਿਆਂ ਲਾਗੇ ਆਉਣ ਦੇ, ਕਰੀਬ ਆਉਣ ਦੇ। ਜੇ ਮੈਂ ਕਰੀਬ ਆਵਾਂਗੀ ਤੇ ਇਹ ਮੈਨੂੰ ਢਾ ਲਏਗਾ, ਇਹ ਮੈਨੂੰ ਸੁੱਟ ਲਏਗਾ। ਨਾ ਹੀ ਪਲੰਗ ਤੇ ਇਸ ਨੂੰ ਟਿਕਣ ਦੇਣਾ, ਲਾ ਰਹੇਗਾ ਲੱਖ ਜੇ ਵਾਹ ਮੈਨੂੰ। ਇਹਨੂੰ ਮੈਂ ਇਸ ਪਲੰਗ ਤੇ ਰਹਿਣ ਨਹੀਂ ਦੇਣਾ। ਇਹ ਜਿੰਨਾ ਮਰਜ਼ੀ ਢਿੱਲ ਲਾ ਲਵੇ, ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਵੇ, ਮੈਂ ਇਹਨੂੰ ਲਾ ਕੇ ਸੁੱਟਣਾ ਹੈ। ਇਹ ਬੋਦਲਾ ਪੀਰ ਬਗਦਾਦ ਗੁੱਗਾ, ਮੇਲੇ ਆਣ ਬੈਠਾ ਵਾਰਿਸ ਸ਼ਾਹ ਮੈਨੂੰ। ਇਹ ਕੋਈ ਬੋਦਲਾ ਪੀਰ ਹੈ ਬਗਦਾਦ ਦਾ ਗੁੱਗਾ। ਇਹ ਜਿਹੜੇ ਬੋਦਲੇ ਪੀਰ ਨੇ ਇਹਨਾਂ ਦੀ ਸ਼ੋਹਰਤ ਹੈ ਕਿ ਇਹ ਸੱਪ ਦੇ ਕੱਟੇ ਦਾ ਇਲਾਜ ਕਰਦੇ ਨੇ। ਮੇਲੇ ਆਣ ਬੈਠਾ ਵਾਰਿਸ ਸ਼ਾਹ, ਮੇਲੇ ਆਉਣਾ ਦਾ ਮਤਲਬ ਹੁੰਦਾ ਹੈ ਕਿ ਪੰਚਾਇਤ ਲੈ ਕੇ ਤੇ ਕਿਸੇ ਚੀਜ਼ ਦਾ ਫੈਸਲਾ ਕਰਾਉਣ ਲਈ ਜਾਣਾ, ਉਹਨੂੰ ਮੇਲੇ ਨਾ ਆਉਣਾ ਹੁੰਦਾ ਕਹਿੰਦੇ ਨੇ। ਡਾਕਟਰ ਸਾਹਿਬ ਗੁੱਗੇ ਦਾ ਕੀ ਮਤਲਬ ਹੈ? ਨਾ ਗੁੱਗਾ। ਅੱਛਾ, ਨਾਮ ਗੁੱਗਾ ਹੈ, ਸਿਰਫ ਨਾਮ ਹੈ। ਸਰ ਜੀ ਇੱਥੇ ਜਿੱਥੇ ਲਿਖਿਆ ਪਾਸ ਟੁੱਕਿਆਂ ਲਏਗਾ ਢਾ ਮੈਨੂੰ, ਇਹ ਟੁੱਕਿਆਂ ਜਿਹੜਾ ਲਫ਼ਜ਼ ਹੈ ਇੱਥੋਂ ਹੀ ਸ਼ੁਰੂ ਹੋਇਆ, ਮਤਲਬ ਕਿ ਜਿਹੜੀ ਬਰਾਤ ਵੀ ਟੁੱਕਦੀ ਹੈ, ਇਹ ਉਹੀ ਲਫ਼ਜ਼ ਹੈ ਨਾ? ਬਿਲਕੁਲ ਉਹੀ ਹੈ, ਉਹੀ ਲਫ਼ਜ਼ ਹੈ। ਬਰਾਤ ਨੇੜੇ ਆ ਗਈ ਹੈ? ਨਹੀਂ, ਮਤਲਬ ਟੁਕਣਾ ਦਾ ਹੁੰਦਾ ਮਤਲਬ ਪਹੁੰਚ ਗਈ, ਆਪਣੀ ਜਿਹੜੀ ਡੈਸਟੀਨੇਸ਼ਨ ਤੇ ਪਹੁੰਚ ਗਈ। ਢੁਕਣਾ, ਪਹੁੰਚ ਜਾਣਾ। ਅੱਛਾ ਜੀ, ਅਗਲਾ ਬੰਦ। ਉੱਠੀ ਸੁੱਤਿਆ ਸੇਜ ਅਸਾਲੜੀ ਤੋਂ, ਲੰਮਾ ਸੁਸਰੀ ਵਾਂਗ ਕੀ ਪਿਆ ਹੈ ਵੇ। ਉਹ ਆਪਣਾ ਰਾਂਝੇ ਨੂੰ ਕਹਿੰਦੀ ਹੈ ਕਿ ਸਾਡੀ ਸੇਜ ਤੋਂ ਉੱਠ, ਤੂੰ ਸੁਸਰੀ ਵਾਂਗ ਕਿਉਂ ਇੱਥੇ ਪਿਆ ਹੈ? ਤੁਹਾਨੂੰ ਪਤਾ ਨਾ ਸੁਸਰੀ ਜਿਹੜੀ ਆ ਉਹ ਤੇ ਮੂਵ ਨਹੀਂ ਕਰਦੀ ਤੇ ਲੇਜ਼ੀ। ਰਾਤੀ ਕਿਤੇ ਉਨੀਂਦਰਾ ਕੱਟੇ ਹੋਈ, ਐਡੀ ਨੀਂਦ ਵਾਲਾ ਲੁੜ ਗਿਆ ਹੈ ਵੇ। ਤੂੰ ਰਾਤ ਕਿਤੇ ਨੀਂਦਰਾ ਕੱਟਿਆ, ਕਿਤੇ ਰਾਤ ਤੂੰ ਸਲੀਪਲੈਸ ਰਿਹਾ ਤੇ ਹੁਣ ਤੈਨੂੰ ਕੋਈ ਇੰਨੀ ਨੀਂਦ ਆਈ ਹੈ ਕਿ ਤੂੰ ਇੱਥੇ ਲੁੜ ਗਿਆ, ਮਤਲਬ ਤੂੰ ਵਿਛ ਗਿਆ। ਸੁੰਝੀ ਵੇਖ ਨਖਸਮੜੀ ਸੇਜ ਮੇਰੀ, ਕੋਈ ਆਲ ਕੀ ਆਣ ਢਹਿ ਪਿਆ ਹੈ ਵੇ। ਮੇਰੀ ਸੁੰਝੀ ਖਾਲੀ ਵੀਰਾਨ ਸੇਜ ਜਿਹੜੀ ਸੀ, ਨਖਸਮੜੀ, ਜਿਹਦਾ ਕੋਈ ਖਸਮ ਨਾ ਹੋਵੇ, ਜਿਹਦਾ ਕੋਈ ਮਾਲਕ ਨਾ ਹੋਵੇ, ਉਹ ਤੂੰ ਸਮਝ ਕੇ ਮੇਰੀ ਸੇਜ ਦੀ ਤੇ ਤੂੰ ਬੜੀ ਲੇਜ਼ੀਨੈਸ ਦੇ ਨਾਲ ਆ ਕੇ ਇਹਦੇ ਉੱਤੇ ਲੰਮਾ ਪੈ ਗਿਆ। ਆਲਕੀ ਦਾ ਮਤਲਬ ਹੁੰਦਾ ਲੇਜ਼ੀਨੈਸ। ਕੋਈ ਤਾਪ ਕੁਸੁਰਤ ਕਿ ਜਿਨ ਲੱਗੋ, ਇੱਕੇ ਡਾਇਨ ਕਿਸੇ ਭਖ ਲਿਆ ਹੈ। ਤੈਨੂੰ ਕੋਈ ਬੁਖਾਰ ਚੜਿਆ ਹੈ, ਤੈਨੂੰ ਕੋਈ ਹੋਰ ਖਰਾਬੀ ਹੈ, ਕੁਸੁਰਤ ਮਤਲਬ ਖਰਾਬੀ ਹੈ ਤੇਰੀ, ਕਿ ਤੈਨੂੰ ਜਿੰਨ ਜਾਂ ਡੈਨ ਨੇ ਜੱਫਾ ਮਾਰ ਲਿਆ ਤੇ ਤਾਂ ਤੂੰ ਇਸ ਤਰ੍ਹਾਂ ਦਾ ਹੋ ਗਿਆ ਕਿ ਤੂੰ ਮੇਰੀ ਸੇਜ ਤੇ ਚੜ ਗਿਆ। ਵਾਰਿਸ ਸ਼ਾਹ ਤੂੰ ਜਿਉਂਦਾ ਘੂਕ ਸੁੱਤੋਂ, ਇੱਕੇ ਮੌਤ ਆਈ ਮਰ ਗਿਆ ਹੈ। ਵਾਰਿਸ ਸ਼ਾਹ ਤੂੰ ਘੂਕ ਸੁੱਤਾ ਹੈ ਤੇ ਇਵੇਂ ਸੌਣਾ ਜਿਹੜਾ ਹੈ ਉਹ ਇਹ ਹੈ ਕਿ ਜਿਵੇਂ ਮੌਤ ਨਾਲ ਮਰ ਜਾਣਾ ਹੁੰਦਾ ਹੈ। ਇਹ ਬਹੁਤ ਵਧੀਆ ਡਾਕਟਰ ਸਾਹਿਬ। ਮੈਨੂੰ ਲੱਗਦਾ ਕਿ ਵਾਰਿਸ ਸ਼ਾਹ ਵੀ ਸਟੇਜ ਤੇ ਨਾਲ ਹੀ ਪਿਆ ਉਹਦੇ, ਮੇਰਾ ਖਿਆਲ। ਸਰ ਜੀ ਇਹ ਜਿਹੜੀ ਲੰਮਾ ਸੁਸਰੀ ਵਾਂਗ ਕੀ ਪਿਆ ਹੈ ਵੇ, ਇਹ ਦੋ ਪਾਸੇ ਵੀ ਸੋਚ ਸਕਦੇ, ਇੱਕ ਤਾਂ ਲੇਜ਼ੀਨੈਸ ਵੀ ਹੋ ਸਕਦੀ ਤੇ ਇੱਕ ਪਲੀਤੀ ਵੀ ਹੋ ਸਕਦੀ, ਕਿ ਜਿਹਨੂੰ ਸੁਸਰੀ ਲੱਗ ਜਾਂਦੀ ਹੈ ਉਹ ਚੀਜ਼ ਫਿਰ ਪਲੀਤ ਹੋ ਜਾਂਦੀ ਕਿ ਤੂੰ ਮੇਰਾ ਬਿਸਤਰ ਪਲੀਤ ਕੀਤਾ। ਨਹੀਂ, ਸੁਸਰੀ ਇੱਥੇ ਜ਼ਿਆਦਾ ਮੇਰਾ ਖਿਆਲ ਹੈ ਕਿ ਐਸੀ ਚੀਜ਼ ਜਿਹੜੀ ਕਿਸੇ ਚੀਜ਼ ਨੂੰ ਖਾਂਦੀ ਜਾਂਦੀ ਹੈ ਚੁੱਪ ਕਰਕੇ, ਮਤਲਬ ਬਗੈਰ ਕੋਈ ਹਰਕਤ ਕੀਤੇ ਹੋਏ। ਸੁਸਰੀ ਜਿਹੜੀ ਹੈ ਜਿਸ ਚੀਜ਼ ਨੂੰ ਲੱਗ ਜਾਂਦੀ ਹੈ ਉਹਨੂੰ ਉਹ ਖਾ ਜਾਂਦੀ ਹੈ, ਲੇਕਿਨ ਉਹ ਹਰਕਤ ਕਰਦੀ ਨਹੀਂ ਦਿਸਦੀ।
करके मारो ही मार ते पकड़ छमका परी आदमी ते कहरमान हुई। ਜਿਹੜੀ ਉਹਨਾਂ ਨੇ ਛਮਕਾਂ ਫੜੀਆਂ ਤੇ ਉਹ ਜਿਵੇਂ ਉਹਨੂੰ ਰਾਂਝੇ ਨੂੰ ਇਵੇਂ ਮਾਰਨ ਲੱਗੀ ਜਿਵੇਂ ਪਰੀ ਜਿਹੜੀ ਹੈ ਕਿਸੇ ਇਨਸਾਨ ਦੇ ਉੱਤੇ ਗੁੱਸਾ ਕਰ ਜਾਵੇ, ਉਹਨੂੰ ਕਹਿਰ ਆ ਜਾਵੇ ਉੱਤੇ। ਰਾਂਝੇ ਉੱਠ ਕੇ ਆਖਿਆ ਵਾਹ ਸੱਜਣ, ਹੀਰ ਹੱਸ ਕੇ ਤੇ ਮਿਹਰਬਾਨ ਹੋਈ। ਰਾਂਝੇ ਨੇ ਉੱਠ ਕੇ ਕਿਹਾ ਵਾਹ ਸੱਜਣ, ਤੇ ਹੀਰ ਜਿਹੜੀ ਹੈ ਉਹ ਵੀ ਹੱਸ ਕੇ ਤੇ ਮਿਹਰਬਾਨ ਹੋ ਗਈ। ਅੱਛਾ, ਇੱਥੇ ਤੁਸੀਂ ਇਹ ਦੇਖੋ ਕਿ ਵਾਰਿਸ਼ ਆ ਜਿਹੜਾ ਨਾ ਉਹ ਕਹਾਣੀ ਨੂੰ ਲਮਕਾਉਂਦਾ ਨਹੀਂ ਹੈ। ਉਹ ਇੱਕ ਜਿਹੜਾ ਵਾਕਿਆ ਹੈ ਉਹਨੂੰ ਇੱਕ ਮਿਸਰੇ 'ਚ ਬਿਆਨ ਕਰਕੇ ਤੇ ਅੱਗੇ ਤੁਰ ਪੈਂਦਾ ਹੈ। ਜਿਵੇਂ ਤਕਦੀਰ ਸੇਤੀ ਮੌਜੂ ਹੱਕ ਹੋਇਆ, ਭਾਈ ਰਾਂਝੇ ਦੇ ਨਾਲ ਖੇਡਦੇ ਨੇ, ਇੱਕ ਮਿਸਰੇ 'ਚ ਉਹਨੇ ਕਿਹਾ ਪਿਓ ਮਰ ਗਿਆ ਤੇ ਪੂਰੀ ਕਹਾਣੀ ਉਹਦੇ ਵਿੱਚ ਹੀ ਵਲੇਟ ਦਿੱਤੀ। ਇੱਥੇ ਵੀ ਦੇਖੋ ਰਾਂਝੇ ਉੱਠ ਕੇ ਆਖਿਆ ਵਾਹ ਸੱਜਣ, ਹੀਰ ਹੱਸ ਕੇ ਤੇ ਮਿਹਰਬਾਨ ਹੋਈ। ਕੱਛੇ ਮੰਝਲੀ। Sorry, is this the official meeting now of Heer and Ranjha? Yes, have this they is the met? first meeting. This is the first meeting. Okay, thank you. Yes. ਕੱਛੇ ਮੰਝਲੀ। ਇੱਕ ਹੋਰ ਵੀ ਗੱਲ ਹੈ ਕਿ ਜਿੱਦਾਂ ਵਾਰਿਸ ਸ਼ਾਹ ਨੂੰ ਇੱਕ ਨਾ ਪੁਆਇੰਟ ਨੂੰ ਕਾਫੀ ਐਕਸਟ੍ਰੀਮ ਤੇ ਲਿਜਾ ਕੇ ਫਿਰ ਆਲ ਆਫ ਅ ਸਡਨ ਉਹ ਟਰਨ ਕੱਟ ਜਾਂਦਾ, ਮੋੜ ਜਾਂਦਾ, ਜਿੱਦਾਂ ਉਹ ਅਖੀਰਲੇ ਦਮ ਤੇ, ਉਹ ਵੀ ਬੜੀ ਵੱਡੀ ਗੱਲ ਹੈ ਜੀ। ਹਾਂਜੀ, ਫੈਟੈਲਿਟੀ ਹੈ ਨਾ। ਅੱਛਾ ਜੀ। ਕੱਛੇ ਵੰਝਲੀ ਕੰਨ ਦੇ ਵਿੱਚ ਵਾਲਾ, ਉਹਦੇ ਰਾਂਝੇ ਦੀ ਕੱਛ ਵਿੱਚ ਬਗਲ ਵਿੱਚ ਵੰਝਲੀ ਹੈ, ਬੰਸਰੀ ਹੈ, ਤੇ ਕੰਨ ਦੇ ਵਿੱਚ ਉਹਨੇ ਵਾਲੇ ਪਾਏ ਨੇ, ਬੁੰਦੇ ਪਾਏ ਨੇ। ਜ਼ੁਲਫ ਮੁਖੜੇ ਤੇ ਪਰੇਸ਼ਾਨ ਹੋਈ, ਤੇ ਉਹਦੀ ਜਿਹੜੀ ਵਾਲ ਨੇ ਉਹ ਪਰੇਸ਼ਾਨ ਉਹਦੇ ਮੁਖੜੇ ਤੇ ਖਿਲਰੇ ਹੋਏ ਨੇ। ਬਿੰਨੇ ਵਾਲ ਚੂਣੇ ਬੀਨੀ ਚੰਦ ਰਾਂਝਾ, ਨੈਣ ਕੱਜਲੇ ਦੀ ਗਮਸਾਨ ਹੋਈ। ਬਿੰਨੇ ਵਾਲ ਚੂਣੇ ਬੀਨੀ ਚੰਦ ਰਾਂਝਾ, ਜਿਹੜੇ ਉਹਦੇ ਵਾਲ ਨੇ ਉਹ ਖੁਸ਼ਬੂ ਦੇ ਨਾਲ ਭਰੇ ਹੋਏ ਨੇ, ਤੇ ਬੀਨੀ ਚੰਦ ਰਾਂਝਾ, ਰਾਂਝਾ ਜਿਹੜਾ ਉਹ ਦੇਖਣ ਦੇ ਲਾਇਕ ਹੈ। ਨੈਣ ਕਜਲੇ ਦੀ ਘੁਮਸਾਨ ਹੋਈ, ਤੇ ਉੱਥੇ ਨੈਣ ਤੇ ਕਜਲੇ ਯਾਨੀ ਉਹਦੀਆਂ ਅੱਖਾਂ ਤੇ ਉਹਦੇ ਰਾਂਝੇ ਦੇ ਅੱਖਾਂ ਤੇ ਹੀਰ ਦੀਆਂ ਅੱਖਾਂ ਦੇ ਵਿੱਚ ਜੰਗ ਹੋਈ। ਸੂਰਤ ਯੂਸਫ ਵੇਖ ਤੈਮੂਸ ਬੇਟੀ, ਸਣੇ ਮਾਲ ਕੇ ਬਹੁਤ ਹੈਰਾਨ ਹੋਈ। ਇਹ ਹਜ਼ਰਤ ਯੂਸਫ ਦੀ ਕਹਾਣੀ ਵੱਲ ਇਸ਼ਾਰਾ ਹੈ ਕਿ ਜਿਹੜੀ ਜ਼ੁਲੈਖਾ ਹੈ ਉਹ ਦੇਖਦੀਆਂ ਹੀ ਯੂਸਫ ਦੇ ਉੱਤੇ ਆਸ਼ਿਕ ਹੋ ਗਈ ਸੀ। ਉਹ ਤੈਮੂਸ ਦੀ ਬੇਟੀ ਸੀ ਜਿਹੜੀ ਜ਼ੁਲੈਖਾ ਸੀ। ਇਹ ਤੁਸੀਂ ਤੁਹਾਨੂੰ ਪਤਾ ਹੈ ਨਾ ਇਸ ਕਹਾਣੀ ਦਾ? ਜੀ ਡਾਕਟਰ ਸਾਹਿਬ। ਹਾਂ, ਤੁਹਾਨੂੰ ਤਾਂ ਪਤਾ ਹੀ ਹੋਏਗਾ। ਤੁਹਾਨੂੰ ਪਤਾ ਬੀਬਾ ਜੀ ਯੂਸਫ ਦੀ ਕਹਾਣੀ ਦਾ? ਨਹੀਂ ਸਰ ਜੀ। ਜਿਹੜਾ ਯੂਸਫ ਹੈ ਉਹ मिस्र ने बादशाह नहीं सा, शहर ना बस अमीर सा तैमूस, उसने घर मुलाजम भर्ती होया सा। ते तैमूस नी बेटी ज़ुलैखा जेड़ी सी ਉਹ ਯੂਸਫ, ਹਜ਼ਰਤ ਯੂਸਫ ਦੀ ਸ਼ਕਲ ਇਤਨੀ ਖੂਬਸੂਰਤ ਸੀ ਕਿ ਉਹ ਸਾਰੀਆਂ ਉਹਨਾਂ ਪਰ ਆਸ਼ਿਕ ਹੋਈ ਗਿਆ, ਤੇ ਕੋਈ ਮੰਦਾ ਨਹੀਂ ਸੀ ਕਿ ਇਤਨਾ ਖੂਬਸੂਰਤ ਕੋਈ ਮੁਲਾਜ਼ਮ ਹੋਈ ਸਕਣਾ। ਤੇ ਜ਼ੁਲੈਖਾ ਫਿਰ ਆਪਣੀ ਸਾਰੀਆਂ ਦੋਸਤਾਂ ਕੀ ਆਖਿਆ ਕਿ ਤੁਸਾਂ ਆਪਣੇ ਅੱਗੇ ਨਿੰਬੂ ਰੱਖੋ ਤੇ ਉਹ ਯੂਸਫ ਕੀ ਤੱਕੀ ਉਸकी ਕੱਟੋ। ਤੇ ਜਦੋਂ ਯੂਸਫ ਕੀ ਉਹਨਾਂ ਸਾਰਿਆਂ ਤੱਕਿਆ ਤੇ ਉਹਨਾਂ ਆਪਣੀ ਅੰਗਲੀਆਂ ਕੱਟੀ ਕੀਤੀਆਂ, ਇਤਨਾ ਉਹਨਾਂ ਦਾ ਧਿਆਨ ਉਧਰ ਗਿਆ। ਹਾਂ, ਮਤਲਬ ਇਹ ਬਜਾਏ ਉਹ ਨਿੰਬੂ ਕੱਟਣ ਦੇ ਉਹਨਾਂ ਨੇ ਆਪਣੀ ਉਂਗਲੀਆਂ ਕੱਟ ਲਈਆਂ। ਇਹ ਜੋ ਬਾਈਬਲ ਜੋ जोसेफ है ਉਹਦੀ ਕਹਾਣੀ। ओह, जोसेफ इज यूसुफ, ठीक समझ आ गई। ਬਿਲਕੁਲ ਬਿਲकुल। ਨੈਣ ਮਸਤ ਕਲੇਜੜੇ ਵਿੱਚ ਧਾਣੇ, ਹੀਰ ਘੋਲ ਘੱਤੀ ਕੁਰਬਾਨ ਹੋਈ। ਜਿਹੜੇ ਉਹਦੇ ਨੈਣ ਨੇ ਰਾਂਝੇ ਦੇ, ਉਹ ਉਹਦੇ ਕਲੇਜੇ ਹੀਰ ਦੇ ਕਲੇਜੇ ਦੇ ਵਿੱਚ ਧਸ ਗਏ ਨੇ,
ਤੇ ਹੀਰ ਜਿਹੜੀ ਹੈ ਉਹਦੇ ਤੇ ਬਿਲਕੁਲ ਕੁਰਬਾਨ ਹੋ ਗਈ ਹੈ। ਆ ਬਗਲ ਵਿੱਚ ਬੈਠ ਕੇ ਕਰੇ ਗੱਲਾਂ, ਜਿਵੇਂ ਵਿੱਚ ਕੁਰਬਾਨ ਕੁਮਾਨ ਹੋਈ। ਉਹ ਆ ਕੇ ਉਹਦੀ ਬਗਲ ਦੇ ਵਿੱਚ ਬਹਿ ਕੇ ਇਵੇਂ ਗੱਲਾਂ ਕਰ ਰਹੀ ਹੈ ਜਿਵੇਂ ਕਿ ਜਿਹੜੀ ਕਿਰਪਾਨ ਜਾਂ ਜਿਹੜੀ ਤਲਵਾਰ ਹੁੰਦੀ ਹੈ ਉਹ ਉਹਨੂੰ ਉਹ ਆਪਣੇ ਕੀ ਕਹਿੰਦਾ ਹੋਲਡਰ ਦੇ ਵਿੱਚ ਪੈ ਜਾਂਦੀ। ਮਤਲਬ ਇਹ ਹੈ ਕਿ ਰਾਂਝਾ ਜਿਹੜਾ ਹੈ ਉਹ ਹੁਣ ਹੀਰ ਵਾਲੀ ਹੀਰ ਜਿਹੜੀ ਤਲਵਾਰ ਸੀ ਉਹ ਹੁਣ ਰਾਂਝੇ ਦੇ ਖੋਲ ਵਿੱਚ ਆ ਗਈ ਹੈ। ਭਲਾ ਹੋਇਆ ਮੈਂ ਤੈਨੂੰ ਨਾ ਮਾਰ ਬੈਠੀ, ਕਾਈ ਨਹੀਂ ਸੀ ਗੱਲ ਬੇਸ਼ਾਨ ਹੋਈ। ਇਹ ਵੀ ਚੰਗਾ ਕੀਤਾ ਕਿ ਮੈਂ ਤੈਨੂੰ ਮਾਰ ਨਾ ਬੈਠੀ ਤੇ ਮੈਂ ਕੋਈ ਬੇਅਦਬੀ ਦੀ ਗੱਲ ਵੀ ਨਹੀਂ ਕੀਤੀ। ਰੂਪ ਜੱਟ ਦਾ ਵੇਖ ਕੇ ਜਾਗ ਲੱਦੀ, ਹੀਰ ਵਾਰ ਘੱਤੀ ਸਰਗਰਦਾਨ ਹੋਈ। ਇਹ ਹੁਣ ਤੁਸੀਂ ਮਿਸਰਾ ਬੜਾ ਇਹਨੂੰ ਗੌਰ ਕਰੋ ਕਿ ਰੂਪ ਦਾ ਜੱਟ ਦਾ ਜਿਹੜਾ ਰੂਪ ਹੈ ਉਹਦਾ ਜਿਹੜਾ ਹੁਸਨ ਹੈ ਉਹਨੂੰ ਵੇਖ ਕੇ ਤੇ ਮੈਨੂੰ ਜਾਗ ਆਈ ਹੈ। ਮਤਲਬ ਮੇਰੇ ਅੰਦਰ ਉਹ ਜਜ਼ਬੇ ਜਾਗੇ ਨੇ ਜਿਹੜੇ ਕਿ ਪਹਿਲੇ ਸੁੱਤੇ ਸਨ ਤੇ ਹੀਰ ਜਿਹੜੀ ਹੈ ਉਹ ਉਹਦੇ ਤੇ ਕੁਰਬਾਨ ਹੋ ਗਈ ਹੈ। ਵਾਰਿਸ ਸ਼ਾਹ ਨਾ ਥਾਂ ਦਮ ਮਾਰਨੇ ਦੀ, ਚਾਰ ਚਸ਼ਮ ਦੀ ਜਦੋਂ ਘਮਸਾਨ ਹੋਈ। ਵਾਰਿਸ ਸ਼ਾਹ ਜਦੋਂ ਚਾਰ ਅੱਖਾਂ ਇੱਕ ਦੂਜੇ ਨਾਲ ਲੜ ਰਹੀਆਂ ਹੋਣ ਤੇ ਉੱਥੇ ਕੋਈ ਦਮ ਮਾਰਨ ਦੀ ਜਾ ਨਹੀਂ ਹੈ, ਉੱਥੇ ਕੋਈ ਇਫ ਐਂਡ ਬਟ ਨਹੀਂ ਚੱਲਦਾ। साहब इसना कोई तसव्वुफ ना मतलब भी बंदा कड्ढी सकना, मतलब रूप जट दा वेख के जाग लद्दी, हीर वार गति सरगरदान हुई कि अंदरों तुसानी एक पहलू एक ਜਿਹੜੀ ਸਪਿਰਿਚੁਅਲ ਸੈਂਸਿਬਿਲਿਟੀ ਸੀ ਉਹ ਨਹੀਂ ਸੀ ਤੇ ਉਹ ਵੀ ਨਿਕਲੀ ਬਾਹਰ। ਕੋਈ ਇਹ ਵੀ ਬੰਦਾ ਮਤਲਬ ਕੱਢੀ ਸਕਦਾ? ਨਹੀਂ ਇਹੋ ਹੀ ਮਤਲਬ ਹੈ ਇਹਦਾ ਮਤਲਬ ਇਹੋ ਹੀ ਹੈ। ਜਾਗ ਲੱਦਣ ਦਾ ਮਤਲਬ ਇਹੋ ਹੀ ਆ ਕਿ ਜਿਹੜੀ ਸਪਿਰਿਚੁਅਲ ਅਵੇਕਨਿੰਗ ਹੈ ਹੋਈ ਹੈ। ਚਾਰ ਚਸ਼ਮ ਤੇ ਚਾਰ ਮਤਲਬ ਦੋ ਬੰਦਿਆਂ ਨੇ ਹੋਈ ਗਏ, ਪਰ ਚਾਰ ਚਸ਼ਮ ਦਾ ਮਤਲਬ ਇੱਕ ਅੰਦਰੂਨੀ ਸੈਂਸਸ ਵੀ ਹੋਇਆ ਨੇ। ਬਿਲਕੁਲ ਬਿਲਕੁਲ ਬਿਲਕੁਲ। ਤੇ ਲੇਕਿਨ ਇਹ ਹੈ ਕਿ ਇਤੋਂ ਤੁਸੀਂ ਇਹ ਦੇਖੋ ਕਿ ਜਿਹੜੀ ਹੀਰ ਦਾ ਰਾਂਝੇ ਦੇ ਨਾਲ ਪਹਿਲੇ ਵਾਰੀ ਜਿਹੜੀ ਮੁਲਾਕਾਤ ਹੋ ਰਹੀ ਹੈ ਉਹਦੇ ਵਿੱਚ ਹੀਰ ਜਿਹੜੀ ਹੈ ਉਹਦੇ ਅੰਦਰ ਜਿਹੜੀ ਹੈ ਸਪਿਰਿਚੁਅਲ ਜਾਗਰਤ ਆ ਰਹੀ ਹੈ। ਅਗਲਾ ਜੀ ਮਤਲਬ ਉਹਦੇ ਚ Dr. Manzoor, can I ask a question? So, you know, Yes. Waris Shah, he's narrating, obviously he's like witnessing the love between Hira and Raja, but did Waris Shah experience a love like this? Sorry. Who knows? You don't? Okay, cool. Thank you. There are a lot of stories floating around, but yeah, What are the stories? Kishwar and I both think that yes, he was involved with somebody. Right, Kishwar? This is what it indicates. Okay, cool. All right then. Woman's intuition, we all think. मैं डॉक्टर साहब ने एक बार किया सी कि ਇਹਦਾ ਕੋਈ ਐਵੀਡੈਂਸ ਸੋਲਿਡ ਐਵੀਡੈਂਸ ਨਹੀਂ ਗਿਆ ਦੀ ਕਿਤੇ ਨਾ ਮਿਲੀ। ਨਹੀਂ ਇਹਦੀ ਸੋਲਿਡ ਐਵੀਡੈਂਸ ਕੋਈ ਨਹੀਂ ਹੈ। ਹਾਂਜੀ ਪਰ ਇਹਨੂੰ ਨਕਾਰਨ ਦੀ ਵੀ ਸੋਲਿਡ ਐਵੀਡੈਂਸ ਕੋਈ ਨਹੀਂ ਨਾ ਕਿ ਵੀ ਇਹ ਨਹੀਂ ਹੋਇਆ। ਇਹ ਵੀ ਤਾਂ ਨਹੀਂ ਨਾ, ਜਿਹੜੀ ਚੀਜ਼ ਨੈਗੇਟਿਵ ਨਹੀਂ ਹੈਗੀ ਉਹ ਪੋਜ਼ਿਟਿਵ ਹੋ ਸਕਦੀ ਹੈ। ਇੱਕ ਹੀ ਗੱਲ ਹੋਈ, ਜਿਹੜੀ ਚੀਜ਼ ਹੈ ਹੀ ਨਹੀਂ ਹੈ ਤੇ ਉਹਦੇ ਨਾ ਹੋਣ ਤੋਂ ਉਹਦਾ ਹੋਣਾ ਕਿਵੇਂ ਸਾਬਤ ਕਰ ਲੋਗੇ? ਬੀਬਾ ਜੀ ਤੁਸੀਂ ਵੀ ਗਜ਼ਬ ਕਰਦੇ ਹੋ। ਏਦਾਂ ਹੀ ਤੇ ਡਾਕਟਰ ਸਾਹਿਬ ਇਸ਼ਕ ਦੀ ਗੱਲ ਹੋ ਰਹੀ ਹੈ ਕਿ ਨਹੀਂ ਕੋਈ ਨਾਰਮਲ ਗੱਲ ਹੋ ਰਹੀ ਹੈ? Anything can happen in ishq. ਤੁਸੀਂ ਡਿਬੇਟਰਾਂ ਵਾਲੀਆਂ ਸੱਜੀਆਂ ਖੱਬੀਆਂ ਮਾਰਦੇ ਹੋ। ये डॉक्टर इनटेंजिबल चीज है, फीलिंग करने की बात है, ये कोई सॉलिड चीज नहीं ਤੁਹਾਡਾ ਹੱਥ ਦੇ ਵਿੱਚ ਜਿਹੜੀ ਹਾਜ਼ਰ ਨਹੀਂ। ਮਤਲਬ ਇਹ ਹੈ ਕਿ ਉਨਵਾਨ ਤੇ ਐਸੇ ਨੇ ਕਿ ਜਿਹੜਾ ਹੋ ਸਕਦਾ ਹੈ ਕਿ ਵਾਰਿਸ ਸ਼ਾਹ ਵੀ ਕਿਸੇ ਦੇ ਇਸ਼ਕ ਦੇ ਵਿੱਚ ਹੋਵੇ। ਲੇਕਿਨ ਮੈਂ ਤੁਹਾਨੂੰ ਮਸਲਨ ਗਾਲਿਬ ਦੀ ਮਿਸਾਲ ਦਿੰਦਾ। ਗਾਲਿਬ ਨੂੰ ਕਿਸੇ ਔਰਤ ਨਾਲ ਇਸ਼ਕ ਨਹੀਂ ਸੀ ਹੈਗਾ, ਬਲਕਿ ਉਹ ਔਰਤ ਦੇ ਇਸ਼ਕ ਨੂੰ ਮੰਨਦਾ ਵੀ ਨਹੀਂ ਸੀ ਹੈਗਾ।
Oh wow. ਉਹਦੇ ਖਤਾਂ ਦੇ ਵਿੱਚ ਕਈ ਖਤ ਐਸੇ ਨੇ ਜਿਹੜੇ ਉਹਨੇ ਦੋਸਤਾਂ ਨੂੰ ਲਿਖੇ ਨੇ ਕਿ ਤੁਸੀਂ ਇਹ ਤੁਹਾਡੀ ਕਹਿੰਦੇ ਜੀ ਮਸ਼ੂਕ ਮਰ ਗਈ ਤੇ ਮੈਂ ਮਰ ਗਿਆ ਤੇ ਰੁੜ ਗਿਆ, ਇਹ ਫਜ਼ੂਲ ਹੈਗਾ। ਕਹਿੰਦਾ ਉਹ ਕਹਿੰਦਾ ਸੀ ਮੈਂ ਤੇ ਮਿਸਰੀ ਦੀ ਮੱਖੀਆਂ ਸ਼ਹਿਦ ਦੀ ਮੱਖੀ ਨਹੀਂ ਹੈਗਾ, ਕਿਉਂਕਿ ਮਿਸਰੀ ਦੀ ਮੱਖੀ ਜਿਹੜੀ ਆ ਉਹਦੇ ਦੀਆਂ ਲੱਤਾਂ ਲਿਬੜਦੀਆਂ ਨਹੀਂ ਨਾ ਹੈਗੀਆਂ। ਯਾਨੀ ਮਤਲਬ ਇਹ ਹੈ ਕਿ ਮੈਂ ਤੇ ਜਿਹੜੀ ਕੋਈ ਵੀ ਮਿਲਦਾ ਹੈ ਤੇ ਜੇ ਚੰਗਾ ਲੱਗਦਾ ਤੇ ਮੈਂ ਉਸ ਤੋਂ ਅੱਗੇ ਚੱਲ ਜਾਣਾ ਫਿਰ। ਅੱਛਾ ਮੈਟਾਫਰ ਮਿਸਰੀ ਦੀ ਮੱਖੀ ਤੇ ਸ਼ਹਿਦ ਦੀ ਮੱਖੀ ਵਾਲੀ ਮੈਨੂੰ ਬਹੁਤ ਚੰਗੀ ਲੱਗੀ। ਆਹੋ ਪੜ੍ਹੀ ਨਹੀਂ ਪਹਿਲੂ ਇਹ ਖਤ ਪੜ੍ਹਨੇ ਪੈਸੇ ਮਗਰ ਇਹ ਮੈਟਾਫਰ ਬਹੁਤ ਚੰਗਾ ਆਇਆ। ਨਹੀਂ ਗਾਲਿਬ ਦੇ ਖਤ ਬਹੁਤ ਰਿਵੀਲਿੰਗ ਨੇ ਉਸ ਜ਼ਮਾਨੇ ਦੇ ਬਾਰੇ ਚ, ਕਿਉਂਕਿ ਦੇਖੋ ਨਾ ਇਹਨਾਂ ਵਿੱਚੋਂ ਕਿਸੇ ਨੇ ਵੀ ਆਪਣੀ ਲਾਈਫ ਦੇ ਬਾਰੇ ਚ ਨਹੀਂ ਲਿਖਿਆ ਇਹਨਾਂ ਸਾਰੇ ਵੱਡੇ ਸ਼ਹਿਰਾਂ ਚੋਂ, ਲੇਕਿਨ ਗਾਲਿਬ ਦੇ ਜਿਹੜੇ ਖਤ ਨੇ ਉਹਨਾਂ ਵਿੱਚ ਤੁਹਾਨੂੰ ਮੁਕੰਮਲ ਉਹਦੀ ਜਿਹੜੀ ਐਕਚੁਅਲ ਜ਼ਿੰਦਗੀ ਸੀ ਉਹਦਾ ਪਤਾ ਲੱਗ ਜਾਂਦਾ ਹੈ। ਸਰ ਨੇ ਇੱਕ ਸੈਮੀਨਾਰ ਕੀਤਾ ਸੀ ਗਾਲਿਬ ਤੇ ਕਿਸ਼ਵਰ ਜੀ, ਯੂ ਸ਼ੁਡ ਸੀ ਹੀਅਰ ਦ ਰਿਕਾਰਡਿੰਗ। ਹਾਂ ਬਿਲਕੁਲ। ਅੱਛਾ ਜੀ ਅੱਗੇ ਆ ਗਿਆ। ਰਾਂਝਾ ਆਖਦਾ ਇਹ ਜਹਾਨ ਸੁਪਨਾ, ਮਰ ਜਾਵਣਾ ਹੈ ਮਤਵਾਲੀਏ ਨੀ। ਅੱਛਾ ਹੁਣ ਇਹਨਾਂ ਡਾਇਲਾਗ ਦੇ ਵਿੱਚ ਰਾਂਝਾ ਜਿਹੜਾ ਨਾ ਉਹਦੀ ਜਿਹੜੀ ਐਗਜ਼ਿਸਟਿੰਗ ਹਾਲਤ ਹੈ, ਇੱਕ ਸਰਦਾਰ ਦੀ ਖੂਬਸੂਰਤ ਧੀ ਤੇ ਉਹਦੀ ਗਰੂਰ ਤੇ ਉਹਦੀ ਸ਼ਾਨ, ਉਹਨੂੰ ਹੁਣ ਰਾਂਝਾ ਇਹ ਕਹੇਗਾ ਕਿ ਇਹਨਾਂ ਨੂੰ ਛੱਡਿਆ ਬਗੈਰ ਗੁਜ਼ਾਰਾ ਨਹੀਂ ਹੋਣਾ। ਰਾਂਝਾ ਆਖਦਾ ਇਹ ਜਹਾਨ ਸੁਪਨਾ, ਇਹ ਜਹਾਨ ਜਿਹੜਾ ਇੱਕ ख्वाब ਹੈ, ਮਰ ਜਾਵਣਾ ਹੈ ਮਤਵਾਲੀਏ ਨਹੀਂ, ਤੇ ਇਹ ਆਪਣਾ ਮਤਵਾਲੀਏ ਅਸੀਂ ਸਾਰੇ ਸਭ ਨੇ ਮਰ ਜਾਣਾ ਹੈ। ਤੁਸਾਂ ਜਿਆਂ ਪਿਆਰਿਆ ਇਹ ਲਾਜ਼ਮ, ਆਏ ਗਏ ਮੁਸਾਫਰਾਂ ਪਾਲੀਏ ਜੀ, ਪਾਲੀਏ ਨਹੀਂ। ਤੇਰੇ ਜਿਹਾਂ ਪਿਆਰੇ ਲੋਕਾਂ ਨੂੰ, ਖੂਬਸੂਰਤ ਲੋਕਾਂ ਤੇ ਇਹ ਲਾਜ਼ਮ ਹੈ, ਇਹ ਤੁਹਾਡੇ ਲਈ ਤੁਹਾਡੀ ਡਿਊਟੀ ਹੈ ਕਿ ਤੁਸੀਂ ਆਏ ਗਏ ਮੁਸਾਫਰਾਂ ਦੀ ਖਿਦਮਤ ਕਰਿਆ ਕਰੋ। ਐਡਾ ਹੁਸਨ ਦਾ ਨਾ ਗੁਮਾਨ ਕੀਜੇ, ਆਪਣੇ ਹੁਸਨ ਦਾ ਇੰਨਾ ਵੀ ਗਰੂਰ ਨਹੀਂ ਕਰਨਾ ਚਾਹੀਦਾ। ਐ ਲੈ ਪਲੰਗ ਹੈ ਸਣੇ ਨਹਾਲੀਏ ਨਹੀਂ, ਇਹ ਤੇਰਾ ਪਲੰਗ ਪਿਆਈ ਤੇ ਇਹ ਤੇਰੀ ਜਿਹੜੀ ਰਜ਼ਾਈ ਚਲਾਈ ਹੈ ਉਹ ਪਈ। ਅਸਾਂ ਰੱਬ ਦਾ ਆਸਰਾ ਰੱਖਿਆ ਹੈ, ਉੱਠ ਜਾਵਣਾ ਹੈ ਨੈਣਾ ਵਾਲੀਏ ਨਹੀਂ। ਅਸੀਂ ਤੇ ਸਿਰਫ ਰੱਬ ਦੇ ਆਸਰੇ ਤੇ ਤੁਰ ਰਹੇ ਹਾਂ, ਤੇ ਬਾਕੀ ਤੇ ਸਭ ਨੇ ਇੱਥੋਂ ਆਪਣਾ ਉੱਠ ਜਾਣਾ, ਚਲੇ ਜਾਣਾ, ਇੱਥੋਂ ਮਰ ਜਾਣਾ। ਅਜੀ ਹੀਰ ਤੇ ਪਲੰਗ ਸਭ ਥਾਂ ਤੇਰੇ, ਘੋਲ ਘੱਤੀਆਂ ਜਿਉੜਾ ਵਾਰਿਆ ਈ। ਹੀਰ ਕਹਿੰਦੀ ਹੈ ਕਿ ਪਲੰਗ ਤੇ ਸਾਰੀ ਜਗ੍ਹਾ ਤੇਰੀ ਹੈ, ਮੈਂ ਤੇਰੇ ਤੋਂ ਕੁਰਬਾਨ ਹਾਂ, ਮੈਂ ਆਪਣਾ ਦਿਲ ਤੇਰੇ ਉੱਤੇ ਵਾਰ ਦਿੱਤਾ ਹੈ। ਨਾ ਹੀ ਗਾਲ ਕੱਢੀ ਹੱਥ ਜੋੜਨੀ ਹਾਂ, ਤੈਨੂੰ ਮੈਂ ਗਾਲ ਵੀ ਨਹੀਂ ਕੱਢੀ ਤੇ ਤੇਰੇ ਸਾਹਮਣੇ ਹੱਥ ਜੋੜ ਰਹੀ ਹਾਂ। ਹੱਥ ਲਾ ਨਹੀਂ ਤੈਨੂੰ ਮਾਰਿਆ ਹੀ, ਅਸੀਂ ਮਿੰਨਤਾਂ ਕਰਾਂ ਤੇ ਪੈਰ ਪਕੜਾਂ, ਤੈਥੋਂ ਘੋਲਿਆ ਕੁੜਵਾ ਸਾਰੇ ਹੀ। ਅਸੀਂ ਤੇਰੀਆਂ ਮਿੰਨਤਾਂ ਕਰਨੇ ਆ, ਤੇਰੇ ਪੈਰੀ ਪੈਨੇ ਆ, ਤੇ ਤੇਰੇ ਉੱਤੋਂ ਅਸੀਂ ਕੂੜਮਾ ਪੂਰਾ ਟੱਬਰ, ਪੂਰਾ ਟ੍ਰਾਈਬ ਜਿਹੜਾ ਹੈ ਉਹ ਤੇਰੇ ਉੱਤੋਂ ਕੁਰਬਾਨ ਕਰ ਦਿੱਤਾ ਹੈ। ਅਸਾਂ ਹੱਸ ਕੇ ਆਣ ਸਲਾਮ ਕੀਤਾ, ਆਕਾਸ ਨੂੰ ਮਕਰ ਪਸਾਰਿਆ ਹੀ। ਅਸੀਂ ਤੇ ਹੱਸ ਕੇ ਸਲਾਮ ਕੀਤਾ ਸੀ ਤੈਨੂੰ, ਤੇ ਤੂੰ ਅੱਗੋਂ ਪਤਾ ਨਹੀਂ ਕੀ ਮਕਰੀਆਂ ਕਰ ਰਹੇ ਆ ਮੇਰੇ ਨਾਲ। ਸੁਣਨੇ ਇਹ ਹੁਣ ਅਗਲਾ ਮਿਸਰਾ ਕਿਸ਼ਵਰ ਜੀ ਇਹ ਉਹਦੇ ਵਿੱਚ ਆਏਗਾ। ਸੁਣਨੇ ਪਰੇ ਹਨ ਤਰਿੰਜਣੀ ਚੈਨ ਨਹੀਂ, ਜਿਹੜੀਆਂ ਤਰਿੰਜਣਾਂ ਦੇ ਵਿੱਚ ਮੈਂ ਸਹੇਲੀਆਂ ਦੇ ਨਾਲ ਫਿਰ ਰਹੀ ਸਾਂ, ਉਹਨਾਂ ਦੇ ਵਿੱਚ ਸੁੰਨ ਸੀ, ਸੁੰਝਾਪਨ ਸੀ, ਤੇ ਚੈਨ ਨਹੀਂ ਸੀ ਆਉਂਦਾ ਦਿਲ ਨੂੰ। ਅੱਲਾ ਵਾਲਿਆ ਉਹ ਸਾਨੂੰ ਤਾਰੇ, ਤੂੰ ਅੱਲਾ ਵਾਲਾ ਹੈ, ਤੂੰ ਸਾਨੂੰ ਆ ਕੇ ਤਾਰ ਦਿੱਤਾ ਹੈ। ਮਤਲਬ
ਉਹ ਜਿਹੜੀ ਬੇਚੈਨੀ ਸੀ, ਜਿਹੜਾ ਸੁੰਜਨਾਪਾ ਸੀ ਸੁੰਝ ਹੋਣ ਦਾ, ਉਹ ਮੁੱਕਿਆ ਹੈ। ਵਾਰਿਸ ਸ਼ਾਹ ਸ਼ਰੀਕ ਹੈ ਕੌਣ ਉਸਦਾ, ਜਿਸ ਦਾ ਰੱਬ ਨੇ ਕੰਮ ਸਵਾਰਿਆ ਈ। ਵਾਰਿਸ ਸ਼ਾਹ ਜਿਹਦਾ ਰੱਬ ਕੰਮ ਕਰ ਦੇਵੇ, ਉਹਦੇ ਨਾਲ ਕੌਣ ਦੁਸ਼ਮਣੀ ਕਰ ਸਕਦਾ। ਸ਼ਰੀਕ ਤਾਂ ਹੁੰਦੇ ਨੇ ਨਾ, ਜਿਹੜੇ ਤੁਹਾਡੇ ਕਜ਼ਨ ਤੇ ਤੁਹਾਡੀ ਫੈਮਿਲੀ ਦੇ ਲੋਕ ਹੁੰਦੇ ਨੇ, ਉਹ ਮੁਹੱਬਤ ਵੀ ਕਰਦੇ ਨੇ ਤੇ ਤੁਹਾਡੇ ਨਾਲ ਉਹ ਦੁਸ਼ਮਣੀ ਵੀ ਕਰਦੇ। ਸਰ ਜੀ ਇੱਥੇ ਜਿਹੜਾ ਪਹਿਲਾ ਇਤੋਂ ਸੀਗਾ ਬੰਦ, ਉਹਦੇ ਵਿੱਚ ਸਾਨੂੰ ਇੰਡੀਕੇਸ਼ਨ ਇਹ ਮਿਲਦੀ ਹੈ ਨਾ ਕਿ ਵੀ ਉਹਦੀ ਅਵੇਕਨਿੰਗ ਇਜ਼ ਅਰਲੀਅਰ ਦੈਨ ਹੀਰਸ। ਰਾਂਝੇ ਦੀ ਅਵੇਕਨਿੰਗ ਜਿਹੜੀ ਹੈ ਸਪਿਰਿਚੁਅਲ, ਉਹ ਹੀਰ ਤੋਂ ਪਹਿਲਾਂ ਇਸ ਬੰਦ ਦੇ ਵਿੱਚ ਉਹ ਇਨੀਸ਼ੀਏਟ ਹੋ ਰਹੀ ਹੈ ਇਸ ਅਵੇਕਨਿੰਗ ਦੇ ਵਿੱਚ। ਇਜ਼ ਦੈਟ ਰਾਈਟ? ਬਿਲਕੁਲ। ਉਹ ਤੇ ਦੇਖੋ ਨਾ, ਜਦੋਂ ਰਾਂਝਾ ਤਖਤ ਹਜ਼ਾਰੇ ਨੂੰ ਛੱਡ ਕੇ ਜਾ ਰਿਹਾ ਸੀ, ਉੱਥੇ ਵਾਰਿਸ ਸ਼ਾਹ ਨੇ ਲਿਖਿਆ, ਤਿਵੇਂ ਇਹ ਦਰਵੇਸ਼ ਸਦਾਰਿਆ ਈ। ਹਾਂ, ਦਰਵੇਸ਼ ਸਦਾਰਿਆ, ਰਾਈਟ, ਬਿਲਕੁਲ ਠੀਕ। ਉੱਥੇ ਵੀ ਉਹਨੇ ਦਰਵੇਸ਼ ਕਿਹਾ, ਦਰਵੇਸ਼ ਆਖਿਆ। ਸਹੀ ਸਹੀ ਸਹੀ। ਸੋ ਉਹਦੀ ਸ਼ੁਰੂਆਤ ਹੋ ਚੁੱਕੀ ਹੈ, ਉਹਨੇ ਇਹਨੂੰ ਇਨੀਸ਼ੀਏਟ ਕੀਤਾ। ਵੈਰੀ ਗੁੱਡ। ਹਾਂਜੀ। ਅਗਲਾ ਜੀ, ਮਾਣ ਮਤੀਏ ਰੂਪ ਗੁਮਾਨ ਭਰੀਏ, ਅਟਕੇਲੀਏ ਰੰਗ ਰੰਗੀਲੀਏ ਨੀ। ਮਾਣ ਮਤੀਏ, ਮਾਣ ਦੇ ਵਿੱਚ ਡੁੱਬੀ ਹੋਈ, ਗੁਮਾਨ ਨਾਲ ਭਰੀ ਹੋਈ, ਰੂਪ ਗੁਮਾਨ ਭਰੀਏ, ਆਪਣੇ ਹੁਸਨ ਦੇ ਗਰੂਰ ਦੇ ਵਿੱਚ ਭਰੀ ਹੋਈ ਹੈ। ਅਟਕੇਲੀਏ ਰੰਗ ਰੰਗੀਲੀਏ ਨੀ, ਅਟਕੇਲੀਆਂ ਲੈਣ ਵਾਲੀ ਤੂੰ ਰੰਗ ਰੰਗੀਲੀ ਹੈ। ਆਸ਼ਿਕ ਭੋਰ ਫਕੀਰ ਤੇ ਲਾਗ ਕਾਲੇ, ਬਾਜ ਮੰਤਰੋਂ ਮੂਲ ਨਾ ਕੀਲੀਏ ਨੀ। ਆਸ਼ਿਕ ਤੇ ਭੋਵਰੇ ਤੇ ਫਕੀਰ ਤੇ ਕਾਲੇ ਸੱਪ, ਇਹਨਾਂ ਨੂੰ ਜੇ ਮੰਤਰ ਨਾ ਆਉਂਦਾ ਹੋਵੇ ਤੁਹਾਨੂੰ, ਤੇ ਇਹਨਾਂ ਨੂੰ ਤੁਸੀਂ ਕੀਲ ਨਹੀਂ ਸਕਦੇ। ਕੀਲਣਾ ਹੁੰਦਾ ਕਿਸੇ ਨੂੰ ਦੀ ਜਗ੍ਹਾ ਡਿਟਰਮਨ ਕਰਦੇ। ਕੰਟਰੋਲ ਕਰਨਾ ਸਰ? ਹਾਂ, ਕੰਟਰੋਲ ਸਮਝ ਲਓ। ਮਤਲਬ ਉਹ ਕਹਿੰਦੇ ਨਾ ਜੀ, ਉਹ ਨਕਸ਼ਾ ਇਹ ਹੁੰਦਾ ਸੀ ਨਾ, ਉਹਨੇ ਕਿਹਾ ਜੀ ਮੈਂ ਉਹ ਆਉਂਦੇ ਸੀ ਇਹ ਜਿਹੜੇ ਪੀਰ ਇਹ ਜਿਹੜੇ ਜਿੰਨਾ ਮਿੰਨਾ ਦੇ ਮਾਹਰ ਹੁੰਦੇ ਸਨ, ਤੇ ਉਹ ਇੱਕ ਦਾਇਰਾ ਜਿਹਾ ਹੁੰਦੇ ਸਨ। ਉਹ ਕਹਿੰਦੇ ਸਨ, ਇਸ ਦਾਇਰੇ ਦੇ ਵਿੱਚ ਮੈਂ ਕੀਲ ਦਿੱਤਾ ਹੈ ਜਿੰਨ ਨੂੰ ਜਾਂ ਪਰੀ ਨੂੰ। ਕਾਬੂ ਕਰ ਲੈਤਾ ਹੈ। ਆਹੋ, ਕਾਬੂ ਕਰ ਲਿੱਤਾ ਹੈ। ਮਤਲਬ ਹੁਣ ਉਹਦੀ ਇਜਾਜ਼ਤ ਤੋਂ ਬਗੈਰ ਉੱਥੋਂ ਹਿੱਲ ਨਹੀਂ ਸਕਦਾ। ਇਹ ਜੋਬਨਾ ਠੱਗ ਬਾਜ਼ਾਰ ਦਾ ਹੀ, ਟੂਣੇ ਹਾਰੀਏ ਛੈਲ ਛਬੀਲੀਏ ਨੀ। ਇਹ ਜਿਹੜੀ ਜੋਬਨਾ ਜਵਾਨੀ ਹੈ, ਇਹ ਬਾਜ਼ਾਰ ਦੇ ਠੱਗ ਵਾਂਗ ਹੈ। ਜਿਵੇਂ ਬਾਜ਼ਾਰ ਦਾ ਠੱਗ ਹੁੰਦਾ ਹੈ। ਟੂਣੇ ਹਾਰੀਏ, ਜਾਦੂ ਕਰਨ ਵਾਲੀਏ, ਛੈਲ ਛਬੀਲੀਏ ਨੀ। ਤੇਰੇ ਪਲੰਗ ਦਾ ਰੰਗ ਨਾ ਰੂਪ ਘਟਿਆ, ਮੇਰੇ ਇੱਥੇ ਸੌਣ ਨਾਲ ਤੇਰੇ ਪਲੰਗ ਦਾ ਨਾ ਰੰਗ ਤੇ ਨਾ ਉਹਦੀ ਖੂਬਸੂਰਤੀ 'ਚ ਕੋਈ ਫਰਕ ਆਇਆ ਹੈ। ਨਾ ਕਰ ਸ਼ੋਧਿਆਂ ਨਾਲ ਬਖੀਲੀਏ ਨੀ। ਤੇ ਸ਼ੋਧੇ ਦਾ ਮਤਲਬ ਹੈ ਇੱਕ ਆਮ ਗਰੀਬ ਵਿਚਾਰਾ, ਤੇ ਵਿਚਾਰੇ ਲੋਕਾਂ ਦੇ ਨਾਲ ਕੰਜੂਸੀ ਨਾ ਨਹੀਂ ਕਰਨੀ ਚਾਹੀਦੀ। ਬਖੀਲ ਦਾ ਮਤਲਬ ਕੰਜੂਸ। ਵਾਰਿਸ ਸ਼ਾਹ ਬਿਨ ਕਾਰਦੋਂ ਜ਼ਿਬਾ ਕਰੀਏ, ਬੋਲ ਨਾਲ ਜ਼ੁਬਾਨ ਰਸੀਲੀਏ ਨੀ। ਵਾਰਿਸ ਸ਼ਾਹ ਬਿਨ ਕਾਰਦੋਂ, ਤੁਹਾਨੂੰ ਪਤਾ ਕਾਰਜ ਜਿਹੜੀ ਆ ਉਹਨੂੰ ਛੁਰੀ ਨੂੰ ਕਾਰਜ ਕਿਹਾ ਜਾਂਦਾ ਸੀ। ਮੇਰੀ ਮਾਂ ਉਹ ਛੁਰੀ ਨੂੰ ਕਾਰਜ ਕਹਿੰਦੀ ਸੀ। ਉਹ ਛੁਰੀ ਨਹੀਂ ਸੀ ਉਹਨੂੰ ਆਉਂਦੀ, ਉਹ ਕਾਰਜ ਹੀ ਕਹਿੰਦੀ ਸੀ। ਵਾਰਿਸ ਸ਼ਾਹ ਸਾਡੇ ਉਹਨੂੰ ਡਾਕਟਰ ਸਾਹਿਬ, ਸਾਡੇ ਉਹਨੂੰ ਕਹਿੰਦੇ ਕਰਦ ਕਹਿੰਦੇ ਨੇ। ਉਹ ਚਾਕੂ ਹੀ ਹੁੰਦਾ ਆਲਮੋਸਟ। ਹਾਂ ਬਿਲਕੁਲ, ਕਰਦ ਉਹੀ ਹੈ। ਹੂੰ। ਵਾਰਿਸ ਸ਼ਾਹ ਬਿਨ ਕਾਰਦੋਂ ਜ਼ਿਬਾ ਕਰੀਏ, ਬਗੈਰ ਛੁਰੀ ਤੋਂ ਹੀ ਦੂਜੇ ਨੂੰ ਤੁਸੀਂ ਜ਼ਿਬਾ ਕਰ ਸਕਦੇ ਹੋ। ਬੋਲ ਨਾਲ ਜ਼ਬਾਨ ਰਸੀਲੀਏ ਨਹੀਂ, ਮਿੱਠੇ ਬੋਲ ਨਾਲ ਤੁਸੀਂ ਉਹਨੂੰ ਕਤਲ ਕਰ ਸਕਦੇ ਹੋ। ਉਹਦੇ ਲਈ ਛੁਰੀ ਦੀ ਲੋੜ ਨਹੀਂ ਹੈਗੀ। ਬਹੁਤ ਖੂਬਸੂਰਤ ਲਾਈਨ ਡਾਕਟਰ ਸਾਹਿਬ, ਜ਼ਰਬੁਲ ਮਿਸਲ ਹੈ। ਸਰ ਜੀ
ਇਹ ਗਾਣਿਆਂ ਵਿੱਚ ਵੀ ਇਹ ਟੂਣੇ ਹਾਰੀ ਅੱਖ ਨੂੰ ਇਹੀ ਕਹਿੰਦੇ ਜਿਹੜੀ ਕਿ ਵਸ ਕਰ ਲੈਂਦੀ ਵੇਖ ਕੇ, ਟੂਣੇ ਹਾਰੀ ਮਤਲਬ ਕਿ ਟੂਣੇ ਦਾ ਇਹ ਮਤਲਬ ਨਹੀਂ, ਟੂਣੇ ਦਾ ਮਤਲਬ ਤੇ ਜਾਦੂ ਹੈ ਨਾ। ਅੱਖਾਂ ਨਾਲ ਜਾਦੂ ਕਰ ਲੈਣਾ। ਟੂਣੇ ਦਾ ਆਪਣਾ ਮਤਲਬ ਜਾਦੂ ਹੈ। ਅੱਛਾ, ਜਾਦੂ ਹੀ ਅੱਖਾਂ, ਮਤਲਬ ਜਾਦੂ ਦੇ ਨਾਲ ਵਸ ਹੀ ਕਰਨਾ ਹੁੰਦਾ ਨਾ ਡਾਕਟਰ ਸਾਹਿਬ ਜੀ। ਮਤਲਬ ਜਾਦੂ ਜਿਹੜਾ ਹੈ ਉਹਦੇ ਕਈ, ਜਾਦੂ ਦੇ ਜਿਹੜੇ ਉਹਦੇ ਕਈ ਟਾਰਗੇਟਸ ਹੋ ਸਕਦੇ ਨੇ। ਇਹ ਵੀ ਹੋ ਸਕਦਾ ਹੈ ਕਿਸੇ ਨੂੰ ਜਾਨੋਂ ਮਾਰਨਾ ਹੈ, ਕਿਸੇ ਨੂੰ ਕੁੜੀ ਨੂੰ ਤੇ ਮੁੰਡੇ ਨੂੰ ਆਸ਼ਕੀ ਵਿੱਚ ਲਾਉਣਾ ਹੈ। ਮਤਲਬ ਟੂਣਾ ਤੇ ਟੂਣਾ ਹੁੰਦਾ ਹੈ ਨਾ। ਜਿਸ ਲਾਈਨ ਦੀ ਗੱਲ ਕਰੇ ਉਹਦੇ ਅੰਦਰ ਅੱਖ ਦਾ ਤੇ ਜ਼ਿਕਰ ਹੈ ਹੀ ਨਹੀਂ। ਤੀਸਰੀ ਲਾਈਨ ਉੱਤੇ ਅਜੋਬਨ ਦੀ ਗੱਲ ਹੋ ਰਹੀ ਹੈ। ਨਹੀਂ, ਆਈ ਹਾਂਜੀ, ਨੋ, ਪਰ ਹਾਂਜੀ। ਮਤਲਬ ਕਿ ਇਹ ਲਫ਼ਜ਼ ਜਿਹੜਾ ਬਹੁਤ ਸੁਣਿਆ ਪੰਜਾਬੀ ਗਾਣਿਆਂ ਗੁਣਿਆਂ ਦੇ ਵਿੱਚ ਵੀ ਕਿ ਅੱਖ ਟੂਣੇ ਹਾਰੀ, ਉਹ ਹਮੇਸ਼ਾ ਅੱਖ ਨੂੰ ਟੂਣੇ ਹਾਰੀ ਕਹਿੰਦੇ ਨੇ, ਪਤਾ ਨਹੀਂ ਕਿਉਂ। ਇਸ ਲਈ ਕਿ ਅੱਖ ਜਿਹੜੀ ਆ ਉਹਦੀ ਉਹ ਜਾਦੂ ਕਰ ਦਿੰਦੀ ਹੈ। ਯਾਰ ਅੱਖ ਦੀ ਵੀ ਤਾਂ ਇੱਕ ਜ਼ੁਬਾਨ ਹੁੰਦੀ ਹੈ, ਜਦੋਂ ਅੱਖਾਂ ਮਿਲਦੀਆਂ, ਚਾਰ ਚਸ਼ਮ ਦੀ ਘਮਸਾਨ ਹੋਈ। ਹਾਂ, ਇਹ ਹੀਰ ਸਾਰੀ ਟੂਣ ਆ ਰਹੀ ਹੈ, ਖਾਲੀ ਅੱਖ ਨੇ। ਹਾਂਜੀ, ਉਹ ਹੁਣ ਅੱਖਾਂ ਨਾਲ ਗੱਲਾਂ ਹੋ ਰਹੀਆਂ ਨੇ, ਲਫ਼ਜ਼ ਜਿਹੜੇ ਨੇ ਖਤਮ ਹੋ ਗਏ ਨੇ। That's what I think. ਗੋਲ 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 ਘੱਤੀ ਟੰਡੀ ਵਾਟ ਉੱਤੋਂ ਬੇਲੀ ਦੱਸ ਖਾਂ ਕਿੱਧਰੋਂ ਆਮਨਾ ਹੈ। ਮੈਂ ਤੇਰੇ ਸਫ਼ਰ ਦੇ ਉੱਤੇ ਕੁਰਬਾਨ ਗਈ, ਤੇਰੀ ਬਾਟ ਮਤਲਬ ਤੇਰੇ ਰਸਤੇ ਤੋਂ ਕੁਰਬਾਨ ਗਈ, ਤੇ ਤੂੰ ਬੇਲੀਆ ਇਹ ਦੱਸ ਕੇ ਤੂੰ ਕਿੱਥੋਂ ਆਇਆ ਹੈ। ਕਿਸ ਮਾਣਮੱਤੀ ਘਰੋਂ ਕੱਢਿਓ ਤੂੰ, ਕਿਸ ਮਾਣਮੱਤੀ ਨੇ ਤੈਨੂੰ ਘਰੋਂ ਕੱਢ ਦਿੱਤਾ, ਜਿਸ ਵਾਸਤੇ ਫੇਰੀਆਂ ਪਾਉਣਾ ਹੈ, ਜਿਹਦੇ ਵਾਸਤੇ ਘੁੰਮਦਾ ਫਿਰਨਾ ਹੈ ਤੂੰ। ਕੌਣ ਛੱਡ ਆਇਓ ਪਿੱਛੇ ਮਹਿਰ ਵਾਲੀ, ਜਿਸ ਵਾਸਤੇ ਤੂੰ ਪਛਤਾਉਣਾ ਹੈ। ਕੋਈ ਪਿੱਛੇ ਆਪਣੀ ਬੀਵੀ ਛੱਡਣਾ ਹੈ ਜਿਹਦੇ ਵਾਸਤੇ ਹੁਣ ਤੂੰ ਪਛਤਾ ਰਿਹਾ। ਕੌਣ ਵਤਨ ਤੇ ਜ਼ਾਤ ਕੀ ਸਾਈਆਂ ਦੇ ਅਤੇ ਜ਼ਾਤ ਦਾ ਕੌਣ ਸਦਾਮਣਾ ਹੈ। ਇਹ ਉਸ ਜ਼ਮਾਨੇ ਦੇ ਆਮ ਸਵਾਲ ਹੁੰਦੇ ਸੀ ਕਿ ਤੇਰਾ ਵਤਨ ਕਿਹੜਾ ਤੇ ਤੇਰੇ ਸਾਈਂ ਕਿਹੜੇ ਨੇ ਤੇ ਕਿਹੜੀ ਜ਼ਾਤ ਹੈ ਤੇਰੀ। ਤੇਰੇ ਵਾਰ ਨੇ ਚੁੱਖ ਨੇ ਹੁੰਨੀਆਂ ਮੈਂ, ਮੰਗੂ ਬਾਬਲੇ ਦਾ ਚਾਰ ਲਿਆਉਣਾ ਹੈ। ਮੈਂ ਤੇਰੇ ਕਈ ਦਫਾ ਤੇਰੇ ਵਾਰੀ ਵਾਰੀ ਜਾਨੀ ਹੈ, ਜੇ ਤੂੰ ਮੇਰੇ ਪਿਓ ਦਾ ਮੱਝਾਂ ਦਾ ਇੱਜੜ ਚਾਰ ਕੇ ਲਿਆਵੇਂ ਤੇ। ਮੰਗੂ ਬਾਬਲੇ ਦਾ ਤੇ ਤੂੰ ਚਾਕ ਮੇਰਾ। ਮੇਰੇ ਪਿਓ ਦਾ ਇੱਜੜ ਜਿਹੜਾ ਹੈ ਮੱਝਾਂ ਦਾ, ਉਹ ਤੇ ਉਹਦਾ ਹੈ, ਪਰ ਤੂੰ ਮੇਰਾ ਚਾਕ ਹੋਏਗਾ। ਇਹ ਵੀ ਫੰਦ ਲੱਗੇ ਜੇ ਤੂੰ ਲਾਮਣਾ ਹੈ। ਇਹ ਵੀ ਇੱਕ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ ਜੇ ਤੂੰ ਚਾਹਵੇਂ ਤੇ। ਵਾਰਿਸ਼ਾ ਚੁਹੇਕ ਜੇ ਨਵੀਂ ਚੂਪੇ, ਸਭੇ ਭੁੱਲ ਜਾਣੀ ਜਿਹੜੀਆਂ ਗਾਵਨਾ ਹੈ। ਚੁਹੇਕ ਜਿਹੜਾ ਲਹਿਰਾ ਕਮਾਦ ਹੁੰਦਾ ਨਾ, ਉਹਦਾ ਗੰਨਾ ਹੁੰਦਾ ਹੈ। ਤੁਹਾਨੂੰ ਪਤਾ ਲਹਿਰਾ ਤੇ ਮੋਢਾ ਕਮਾਦ ਕੀ ਹੁੰਦਾ? ਇਹ ਡਾਕਟਰ ਸਾਹਿਬ ਤੁਸੀਂ ਦੱਸਿਆ ਸੀ ਜਿਹੜਾ ਮੋਢਾ ਕਮਾਦ ਹੈ ਉਹ ਸਾਲ ਦੇ ਵਿੱਚ ਇੱਕ ਵਾਰੀ ਉਗਦਾ ਹੈ, ਇੱਕ ਉਗਦਾ ਹੈ ਤੇ ਔਰ ਦੁਬਾਰਾ ਫਿਰ ਅਗਲੇ ਸਾਲ ਆਪੇ ਹੀ ਉਗ ਪੈਂਦਾ ਹੈ। ਤੇ ਜਿਹੜਾ ਲਹਿਰਾ ਹੈ ਉਹ ਹਰ ਸਾਲ ਤਾਜ਼ਾ ਬੋਇਆ ਜਾਂਦਾ ਹੈ, ਤੇ ਜਿਹੜਾ ਮੋਢਾ ਉਹ ਆਪੇ ਹੀ ਹਰ ਸਾਲ ਬਾਅਦ ਇੱਕ ਵਾਰੀ ਡੁੱਬਦਾ ਹੈ। ਹਾਂਜੀ, ਵਾਰਿਸ਼ਾ ਚੁਹੇਕ ਜੇ ਨਵੀਂ ਚੂਪੇ, ਜੇ ਤੂੰ ਲਹਿਰੇ ਗੰਨੇ ਦਾ ਰਸ ਇੱਕ ਵਾਰੀ ਚੂਪ ਕੇ ਦੇਖੇ ਤੇ ਤੂੰ ਜਿਹੜੀਆਂ ਪੁਰਾਣੀਆਂ ਸਾਰੀਆਂ ਗਾਉਂਦਾ ਰਿਹਾ ਨਾ, ਸਭ ਭੁੱਲ ਜਾਏਗਾ। ਮਤਲਬ ਮੈਂ ਇੱਕ ਨਵਾਂ ਗੰਨਾ ਹੈ। ਅੱਛਾ ਜੀ, ਤੁਸਾਂ ਜੈ ਮਸ਼ੂਕ ਜੇ ਥੀਨ ਰਾਜ਼ੀ, ਮੰਗੂ ਨੈਣਾ ਦੀ ਧਾਰ ਵਿੱਚ ਚਾਰੀਏ ਨਹੀਂ। ਰਾਂਝਾ ਕਹਿੰਦਾ ਜੇ ਤੇਰੇ ਅਗਰ ਮਸ਼ੂਕ ਰਾਜ਼ੀ ਹੋਣ ਤੇ ਅਸੀਂ ਤੇ ਜਿਹੜੇ ਤੇਰੇ ਇੱਜੜ ਨੇ ਉਹ ਅੱਖਾਂ ਦੀ ਧਾਰ ਵਿੱਚ ਚਾਰਨ ਲਈ ਤਿਆਰ ਹੈ। ਨੈਣਾ ਤੇਰਿਆਂ ਦੇ ਅਸੀਂ ਚਾਕ ਲੱਗੇ, ਜਿਵੇਂ ਜਿਉ ਮੰਨੇ ਤਿਵੇਂ ਸਾਰੀਏ ਨਹੀਂ। ਤੇ ਮੈਂ ਤੇ ਤੇਰੀਆਂ ਅੱਖਾਂ ਦਾ ਚਾਕ ਹੋ ਚੁੱਕਿਆ, ਨੌਕਰ ਹੋ ਚੁੱਕਿਆ, ਤੇ ਜਿਵੇਂ ਵੀ ਜੋ ਤੇਰਾ ਦਿਲ ਕਰਦਾ ਉਵੇਂ ਹੀ ਕਰ ਲਾਂਗੇ। ਕਿੱਥੋਂ ਗੱਲ ਕੀ ਜੇ ਨਾਲ
तुसां कोई मतलब तेरे नाल गल करन दा कोई बहाना होना चाहिदा है, कोई बैठ विचार विचारिए नहीं ते कोई कोई ਇਹਦੇ ਲਈ ਤਰਕੀਬ ਸੋਚੀਏ। ਗੱਲ ਘੱਤ ਜੰਜਾਲ ਕੰਗਾਲ ਮਾਰੇ ਜਾਂ ਤ੍ਰਿੰਜਨੀ ਬਣੇ ਕੁਆੜੀ ਕੁਆਰੀਏ ਨਹੀਂ। ਤੇ ਇਹ ਵੀ ਹੋ ਸਕਦਾ ਕਿ ਤੂੰ ਮੇਰੇ ਗਲ ਵਿੱਚ ਜੰਜਾਲ ਪਾ ਕੇ ਤੇ ਮੈਨੂੰ ਕੰਗਾਲ ਕਰਕੇ ਮਾਰ ਦੇਵੇਂ ਤੇ ਆਪ ਤੂੰ ਚੁੱਪ ਕਰਕੇ ਤ੍ਰਿੰਜਣਾ ਵਿੱਚ ਵਾਪਸ ਚਲੀ ਜਾਵੇਂ। अच्छा भी नाला जाहिर कर रहे अपना खौफ। ਹਾਂ ਉਹ ਥਰੂ ਆਊਟ ਜਿਹੜਾ रंज है। ਮਰਦ ਦਾ ਔਰਤ ਦੇ ਬਾਰੇ ਸ਼ੱਕ ਹੈ ਉਹ ਥਰੂ ਆਊਟ ਉਹਦਾ ਜ਼ਾਹਰ ਹੋਏਗਾ। हाँ हाँ बिल्कुल ठीक। ਹੱਥ ਬੱਧੜੀ ਰਹਾਂ ਗੁਲਾਮ ਤੇਰੀ ਸਣੇ ਤ੍ਰਿੰਜਣਾ ਨਾਲ ਸਹੇਲੀਆਂ ਦੇ। ਤੇ ਹੀਰੋ ਦਾ ਜਵਾਬ ਚ ਕਹਿੰਦੀ ਹੈ ਕਿ ਮੈਂ ਤ੍ਰਿੰਜਣਾ ਤੇ ਸਹੇਲੀਆਂ ਦੇ ਸਮੇਤ ਤੇਰੀ ਹਮੇਸ਼ਾ ਹੱਥ ਬੱਧੀ ਗੁਲਾਮ ਹੋਵਾਂਗੀ। ਹੁਸਨ ਨਿਤ ਬਹਾਰਾਂ ਤੇ ਰੰਗ ਘਣੇ ਵਿੱਚ ਬੇਲੜੇ ਦੇ ਨਾਲ ਬੇਲੀਆਂ ਦੇ। ਤੇ ਬੇਲੇ ਦੇ ਵਿੱਚ ਜਦੋਂ ਅਸੀਂ ਯਾਰ ਦੋਵੇਂ ਮਿਲਾਂਗੇ ਤੇ ਉਹਦੇ ਵਿੱਚ ਨਵੀਆਂ ਬਹਾਰਾਂ ਤੇ ਬੜੇ ਨਵੇਂ ਰੰਗ ਹੋਣਗੇ। ਸਾਨੂੰ ਰੱਬ ਨੇ ਯੁੱਗ ਮਿਲਾ ਦਿੱਤਾ ਭੁੱਲ ਗਏ ਪਿਆਰ ਅਰਬੇਲੀਆਂ ਦੇ। ਇਹ ਤੁਹਾਡੇ ਕੋਲ ਕੀ ਲਿਖਿਆ ਹੈ ਯੁੱਗ ਦੀ ਥਾਂ ਤੇ? ਚਾਕ चाक ਚਾਕ ਲਿਖਿਆ, ਸਾਡੇ ਲਿਖਿਆ ਚਾਕ। ਹਾਂ ਚਾਕ ਹੀ ਹੈ ਤੇ ਮੈਨੂੰ ਵੀ ਇਹ ਯੁੱਗ ਗਲਤ ਹੈਗਾ। हाँ जी ਸਾਨੂੰ मैं ਰੱਬ ਨੇ ਹੈਂ जी जी ठीक डॉक्टर चाक। ਸਾਨੂੰ ਰੱਬ ਨੇ ਚਾਕ ਮਿਲਾ ਦਿੱਤਾ ਭੁੱਲ ਗਏ ਪਿਆਰ ਅਰਬੇਲੀਆਂ ਦੇ। ਤੇ ਬਾਕੀ ਸਾਰੇ ਦੋਸਤ ਸੀ ਉਹਨਾਂ ਦਾ ਪਿਆਰ ਅਸੀਂ ਭੁੱਲ ਗਏ ਆ ਤੇ ਸਾਨੂੰ ਹੁਣ ਚਾਕ ਮਿਲ ਗਿਆ। ਬਸ ਇਹੋ ਹੀ ਇਹ ਰੱਬ ਦੀ ਦੇਣ ਹੈ। ਦੇ ਬੇਲਿਆਂ ਦੇ ਵਿੱਚ ਕਰੀ ਮੌਜਾਂ, ਦਿਲ ਨੂੰ ਜੰਗਲ ਵਿੱਚ ਮੌਜਾਂ ਕਰੀ, ਰਾਤੀ ਖੇਡਸਾਂ ਵਿੱਚ ਹਵੇਲੀਆਂ ਦੇ ਤੇ ਰਾਤ ਨੂੰ ਅਸੀਂ ਹਵੇਲੀਆਂ ਵਿੱਚ ਖੇਡਾਂ ਕਰਾਂਗੇ। ਬਾਜੀ ਅੱਜ ਇੰਨਾ ਹੀ ਕਰਨਾ ਹੈ। ਠੀਕ ਹੈ ਸਰ ਜੀ। ਡਾਕਟਰ ਸਾਹਿਬ ਇਹ ਤ੍ਰਿੰਜਨ ਜਿਹੜਾ ਹੈ ਪਿੱਛੇ ਵੀ ਇਸਤੇਮਾਲ ਹੋਇਆ ਤੇ ਇੱਥੇ ਵੀ ਲਫ਼ਜ਼ ਇਸਤੇਮਾਲ ਹੋਇਆ ਤੇ ਕੋਈ ਦੁਨੀਆਦਾਰੀ ਨਹੀਂ ਕੋਈ ਸਮਝ ਵੀ ਲੱਗਣੀ ਕਿ ਤ੍ਰਿੰਜਨਾ ਜਿਹੜੇ ਸੂਨੇ ਸੇ ਉਹ ਦੁਨੀਆਦਾਰੀ ਸੂਣੀ ਸੀ ਜਾਂ ਇੱਥੇ ਆਖਰੀ ਪੀ ਕੇ ਹੱਥ ਬੰਨੜੀ ਰਿਆਂ ਗੁਲਾਮ ਤੇਰੀ ਤ੍ਰਿੰਜਨਾ ਨਾਲ ਸਹੇਲੀਆਂ ਦੇ ਕਿ ਦੁਨੀਆਦਾਰੀ ਵੀ ਤੁਹਾਡੇ ਅੱਗੇ ਜਿਹੜੀ ਹੈ ਉਹ ਖਤਮ ਹੀ। ਮਿਕੀ ਤੇ ਤ੍ਰਿੰਜਨ ਵੀ ਕੋਈ ਮੈਟਾਫਰ ਲੱਗਣਾ ਪਿਆ। ਨਹੀਂ ਤ੍ਰਿੰਜਨ ਤੇ ਵੈਸੇ ਮੈਟਾਫਰ ਹੀ ਹੈ ਨਾ। ਮਤਲਬ ਇਹ ਹੈ ਕਿ ਜਿਹੜੀ ਰੋਜ਼ ਬਰੋਜ਼ ਦੀ ਕੁੜੀਆਂ ਦੀ ਆਮ ਰੂਟੀਨ ਦੇ ਵਿੱਚ ਜਿਹੜੀ ਵਿੱਚ ਹੈ। ਇਹਦੇ ਬਾਅਦ ਦੇ ਵਿੱਚ ਆਖਰ ਦੇ ਉੱਤੇ ਵਾਰਿਸ ਸ਼ਾਹ ਨੇ ਜਿਹੜੀ ਤ੍ਰਿੰਜਨ ਦਾ ਨਾ ਉਹ ਵੀ ਡਿਸਾਈਫਰ ਕੀਤਾ ਹੈ ਤੇ ਉਹ ਕਹਿੰਦਾ ਕਿ ਜਿਹੜਾ ਤ੍ਰਿੰਜਨ ਹੈ ਇਹ ਤੇਰਾ ਘਰ-ਬਾਰ ਦਾ ਨਿਜ਼ਾਮ ਹੈ। ਠੀਕ ਸਮਝ ਗਈ ਡਾਕਟਰ ਸਾਹਿਬ। ਮਿਕੀ ਲੱਗਣਾ ਪਿਆ। ਨਹੀਂ ਆਖਰੀ ਬੰਦ ਪੜੋ ਨਾ ਵਾਰਿਸ ਸ਼ਾਹ ਦਾ, ਬਿਲਕੁਲ ਆਖਰੀ ਬੰਦ। ਤੇ ਉਹਦੇ ਵਿੱਚ ਉਹਨੇ ਆਪਣੇ ਜਿਹੜੇ ਮੈਟਾਫਰਜ਼ ਨੇ ਉਹਨਾਂ ਨੂੰ ਦੱਸਿਆ ਕਿ ਮੈਂ ਕਿਸ ਚੀਜ਼ ਲਈ ਇਸਤੇਮਾਲ ਕੀਤਾ ਹੈ। ਇਹ ਡਾਕਟਰ ਸਾਹਿਬ ਬੜੀ ਵਧੀਆ ਗੱਲ ਵਾਰਿਸ ਸ਼ਾਹ ਨੇ ਕੀਤੀ ਆ ਕਿ ਸਾਫ਼-ਸਾਫ਼ ਜੋ ਉਹਦੇ ਦਿਲ ਦੇ ਵਿੱਚ ਲਿਖਿਆ ਉਹ ਉਹਨੇ ਅਖੀਰਲੇ ਬੰਦ ਦੇ ਵਿੱਚ ਐਨ ਸਮਝਾ ਦਿੱਤਾ। ਵੈਸੇ ਹਾਂਜੀ ਬਿਲकुल डॉक्टर साहब वो किसे सूफी पोएट दी च मैं ए एक्सप्लेनेशन देखी एट द एंड ऑफ काफी या बुक या किस्सा इस वास्ते वारिस शाह ने ए बड़ा यूनिक है डॉक्टर साहब। वारिस शाह ने इसे वास्ते जो कुछ पहले शाह हुसैन ते बाबा फरीद ते गुरु नानक जी ते बुल्ले शाह ने जो फिलोसॉफिकल अंग विच लिखिया सी ਤੇ ਵਾਰਿਸ ਸ਼ਾਹ ਨੇ ਉਸੇ ਨੂੰ ਹੀ ਇੱਕ ਕਹਾਣੀ ਚ ਇੱਕ ਸੋਸ਼ਲ ਸੁਸਾਇਟੀ ਡਿਸਕੋਰਸ ਦੇ ਵਿੱਚ ਬਣਾ ਕਨਵਰਟ ਕਰ ਦਿੱਤਾ ਨਾ। ਔਖਾ ਕਰਤਾ ਆ ਕੇ। ਹਾਂਜੀ ਗੱਲ ਤੇ ਵੀ ਉਹੀ ਕਰ ਰਿਹਾ ਜਿਹੜੇ ਉਹ ਕਰ ਰਹੇ ਸਨ। ਹਾਂਜੀ ਪਰ ਉਹ ਇਹ ਤੁਹਾਨੂੰ ਦਿਖਾ ਰਿਹਾ ਕਿ ਜ਼ਿੰਦਗੀ ਦੇ ਵਿੱਚ ਕਿਸ ਤਰ੍ਹਾਂ ਦੇ ਬੰਦੇ ਹੁੰਦੇ ਨੇ ਜਿਹੜੇ ਇਸ ਤਰ੍ਹਾਂ ਦੇ ਅਮਲ ਕਰਦੇ ਨੇ।
कैरेक्टराइजेशन जबरदस्त है। मिसरा मैं हुण कढ़िया त्रिंजन ए बदअमलियां तेरियां ने कड कबर थी दोज़खे पाया ही ए हाँ इस बस करने पे हो सर। हाँ मतलब ਇਹ ਵਾਰਿਸ ਸ਼ਾਹ ਦੀ ਆਪਣੀ ਤਸ਼ਰੀਹ ਹੈ ਕਿ ਤ੍ਰਿੰਜਣ ਜਿਹੜੇ ਨੇ ਤੁਹਾਡੀਆਂ ਬਦਅਮਲੀਆਂ ਜਾਂ ਤੁਹਾਡੇ ਐਸ਼ ਕਰਨ ਦੀ ਥਾਂ ਹੈ। ਵਾਹ ਕੀ ਬਾਤ ਹੈ। ਠੀਕ ਹੈ ਸਰ। ਉਹਦੇ ਉਹ ਓਕੇ ਤੁਹਾਨੂੰ ਜੀ ਟੈਸਟ ਉਹ ਤੁਹਾਨੂੰ ਟੈਸਟ ਕਰ ਰਿਹਾ ਹੈ ਕਿ ਤੁਸੀਂ ਕੀ ਸਮਝਿਆ, ਮੈਂ ਤੇ ਇਹ ਲਿਖਿਆ ਸੀ। ਸੋ ਇਟਸ ਬੈਟਰ ਨਹੀਂ ਨਾਟ ਟੂ ਮਤਲਬ ਰੀਡ ਇਹ ਦ ਹੈ ਲਾਸਟ ਕਿ ਪੈਰਾਗ੍ਰਾਫ। ਮਤਲਬ ਇਹ ਹੈ ਕਿ ਜਿਹੜੀ ਸ਼ਾਇਰ ਦੀ ਆਪਣੀ ਦੱਸੀ ਹੋਈ ਇੰਟਰਪ੍ਰੀਟੇਸ਼ਨ ਹੈ ਉਹ ਕੋਈ ਜ਼ਰੂਰੀ ਨਹੀਂ ਹੈ ਕਿ ਉਹ ਸਹੀ ਹੋਵੇ। ਅੱਛਾ ਬਿਲਕੁਲ ਨਹੀਂ ਜ਼ਰੂਰੀ, ਕਿਉਂਕਿ ਉਹਨੇ ਆਪਣੇ ਜ਼ਮਾਨੇ ਦੇ ਹਿਸਾਬ ਨਾਲ ਆਪਣੇ ਉਸ ਵੇਲੇ ਦੀ ਸੋਚ ਦੇ ਮੁਤਾਬਕ ਉਹਨਾਂ ਦੇ ਮਾਇਨੇ ਕੱਢੇ ਨੇ। ਲੇਕਿਨ ਇਹ ਹੈ ਕਿ ਹੁਣ ਜਦੋਂ ਅਸੀਂ ਦੇਖਦੇ ਹਾਂ ਤੇ ਮੈਨੂੰ ਜ਼ਾਤੀ ਤੌਰ ਤੇ ਤ੍ਰਿੰਜਣ ਜਿਹੜਾ ਹੈ ਉਹ ਬਦਅਮਲੀਆਂ ਨਹੀਂ ਲੱਗਦੀਆਂ। ਮੈਨੂੰ ਲੱਗਦਾ ਹੈ ਕਿ ਤ੍ਰਿੰਜਣ ਜਿਹੜੀ ਹੈ ਉਹ ਆਪਣਾ ਰੂਟੀਨ ਦੇ ਵਿੱਚ ਸਹੇਲੀਆਂ ਦਾ, ਕੁੜੀਆਂ ਦਾ, ਬੰਦਿਆਂ ਦਾ ਇਕੱਠੇ ਹੋ ਕੇ ਇੱਕ ਰੂਟੀਨ ਦੇ ਫੰਕਸ਼ਨਸ ਕਰਨਾ। बिल्कुल ठीक। ठीक है सर। ਓਕੇ ਜੀ। अच्छा जी, बहुत शुक्रिया सर जी, सब दा रब रिकॉर्डिंग ओके। बंद करो जी। Thank यस you.